उत्ते आईफोन ते एंड्रॉयड दी ऐप्स के राहीं फेसबुक ते यूट्यूब ते लाइव देख रहे हो सुन रहे हो सारिਆਂ ਨੂੰ जी आਇਆਂ ਨੂੰ ਤੇ बहुत ही प्यार ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 25 ਤਰੀਕ ਆ ਤੇ ਦਿਨ ਜਿਹੜਾ ਉਹ ਵੀਰਵਾਰ ਆ ਤੇ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ, ਜਰਨੈਲ ਸਿੰਘ ਸਹੋਤਾ ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਕਿਉਂਕਿ ਟਰੱਕਿੰਗ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆ, ਸੋ ਅੱਜ ਦੇ ਪ੍ਰੋਗਰਾਮ ਨੂੰ ਟਰੱਕਿੰਗ ਦੇ ਨੂੰ ਵਿਸ਼ੇਸ਼ ਤੌਰ 'ਤੇ ਉੱਤੇ ਜਿਹੜਾ ਉਹ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਹਨ। ਤੁਸੀਂ ਉਹਨਾਂ ਦੇ ਕੋਲੋਂ ਡਰਾਈਵ ਐਂਡ ਰੀਫਰ ਟ੍ਰੇਲਰ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਉਹ ਉਹਨਾਂ ਦੇ ਕੋਲ ਉਪਲਬਧ ਆ। ਪੂਰੇ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਡਿਲੀਵਰੀਜ਼ ਕਰਦੇ ਨੇ ਡਰਾਈਵ ਐਂਡ ਰੀਫਰਸ ਦੀ। ਯੂਟਿਲਿਟੀ ਟ੍ਰੇਲਰ ਸੇਲਸ ਵਾਲੇ, ਉਹਨਾਂ ਦਾ ਫ਼ੋਨ ਨੰਬਰ 1-888-381-5911 1888 381 5911। ਮੈਨੀ ਸਾਧਰਾ, ਦੀਪ ਸੰਘਾ, ਸੁਖੀ ਦਸਾਂਝ ਆਪਣੇ ਜਿਹੜੇ ਇੱਥੇ ਮੁੰਡੇ ਕੰਮ ਕਰਦੇ ਨੇ, ਇਹਨਾਂ ਨੂੰ ਸੰਪਰਕ ਕਰੋ 1-888-381-5911 ਦੇ ਉੱਤੇ ਯੂਟਿਲਿਟੀ ਟ੍ਰੇਲਰ ਸੇਲਸ ਵਾਲਿਆਂ ਦਾ। ਇਹਨਾਂ ਦਾ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਉਹਨਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਉਹ ਸਪਾਂਸਰ ਕੀਤਾ ਆ। ਅਤੇ ਆਓ ਜਿਹੜਾ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੀਆਂ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਇੱਕ ਅੱਜ ਜਿੱਤ ਪ੍ਰਾਪਤ ਹੋਈ ਆ ਡਿਪੋਰਟੇਸ਼ਨ ਪਾਵਰਸ ਦੇ ਸੰਬੰਧ ਦੇ ਵਿੱਚ। US ਦੀ ਸੁਪਰੀਮ ਕੋਰਟ ਨੇ ਅੱਜ ਡਿਸੀਜਨ ਦਿੱਤਾ ਆ ਵੀ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਲੋਕ ਹੈਗੇ ਆ, ਜੇ ਉਹ ਪ੍ਰੂਵ ਨਹੀਂ ਕਰ ਸਕਦੇ ਹੈਗੇ ਵੀ ਉਹਨਾਂ ਨੂੰ ਖਤਰਾ ਆ ਵਾਪਸ ਜਾ ਕੇ ਆਪਣੇ ਮੁਲਕ ਦੇ ਵਿੱਚ, ਅਤੇ ਉਹਨਾਂ ਨੂੰ ਬਿਨਾਂ ਜੱਜ ਤੋਂ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਆ। ਸੋ ਇਸ ਰੂਲ ਦੇ ਮੁਤਾਬਕ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਲੋਕਾਂ ਨੂੰ ਡਿਪੋਰਟ ਕਰ ਸਕਦੇ ਆ ਜਿਨ੍ਹਾਂ ਦੇ ਕੋਲ ਜਿਹੜੇ ਪੋਲੀਟੀਕਲ ਅਸਾਈਲਮ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈਗਾ ਅਤੇ ਉਹਨਾਂ ਨੂੰ ਨਾ ਕਰ ਦਿੱਤੀ ਆ, ਅਤੇ ਮੁੜ ਕੇ ਉਹ ਫੈਡਰਲ ਜੱਜ ਦੇ ਕੋਲ ਕੇਸ ਨਹੀਂ ਲਿਜਾ ਸਕਦੇ। 7-2 ਦੇ ਮੁਕਾਬਲੇ ਰੂਲਿੰਗ ਜਿਹੜੀ ਆ ਇਹ ਅੱਜ ਸੁਪਰੀਮ ਕੋਰਟ ਨੇ ਕੀਤੀ ਹੈਗੀ ਆ। ਸੋ ਇੱਕ ਕੇਸ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਰਸਸ ਅਥੂਰੀਆ ਸਿੰਘਮ, ਇੱਕ ਸ਼੍ਰੀਲੰਕਨ ਬੰਦਾ ਸੀ, ਉਹਦੇ ਵਿਚਾਲੇ ਚੱਲ ਰਿਹਾ ਸੀ ਅਤੇ ਸੁਪਰੀਮ ਕੋਰਟ ਤੱਕ ਗਿਆ। ਸੋ ਇਹ ਜਿਹੜਾ ਆ ਇਹਦੀ ਡਿਟੇਲ ਜਿਹੜੀ ਆ ਉਹ ਸ਼ਨੀਚਰਵਾਰ ਨੂੰ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੋਣਾ ਇਮੀਗ੍ਰੇਸ਼ਨ ਨੂੰ ਲੈ ਕੇ ਉਹ 'ਚ ਦੱਸਾਂਗੇ। ਸੋ ਇਹਦੇ 'ਚ ਕਹਿੰਦੇ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਕੋਲ ਡਿਪੋਰਟ ਕਰਨ ਦੀਆਂ ਜਿਹੜੀਆਂ ਪਾਵਰਸ ਆ ਉਹ ਹੁਣ ਬਹੁਤ ਜ਼ਿਆਦਾ ਹੋ ਗਈਆਂ। ਆਪਾਂ ਇਹ ਵੀ ਨਿਊਜ਼ ਸੁਣੀ ਆ ਕੱਲ੍ਹ ਕੇ ਪਰਸੋਂ 167 ਬੰਦੇ ਜਿਹੜੇ ਆ ਆਪਣੇ ਇੰਡੀਆ ਤੋਂ ਸੀ, ਉਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਗਿਆ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਇੱਕ ਵਾਚਡੌਗ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਆ ਵੀ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ 1 ਲੱਖ ਕਰੋਨਾ ਵਾਇਰਸ ਸਟਿਮੂਲਸ ਦੀਆਂ ਜਿਹੜੀਆਂ ਪੇਮੈਂਟਸ ਆ ਜਿਹੜੇ ਮੋਏ ਹੋਏ ਲੋਕ ਆ, ਮਰੇ ਹੋਏ ਲੋਕ ਆ, ਉਹਨਾਂ ਨੂੰ ਹੀ ਜਿਹੜੀਆਂ ਉਹ ਘੱਲ ਦਿੱਤੀਆਂ। ਕਾਂਗਰੈਸ਼ਨਲ ਵਾਚਡੌਗ ਨੇ ਜਿਹੜਾ ਆ ਇਹ ਦੇਖਿਆ, ਕਹਿੰਦੇ ਵੀ ਚੈੱਕਸ ਜਿਹੜੇ ਇਹਨਾਂ ਮਰੇ ਹੋਏ ਲੋਕਾਂ ਨੂੰ ਘੱਲੇ ਗਏ ਉਹਨਾਂ ਦੀ ਕੁੱਲ ਲਾਗਤ 1.4 ਬਿਲੀਅਨ ਡਾਲਰ ਜਿਹੜੀ ਆ ਉਹ ਆਈ ਹੈ। ਗੌਰਮੈਂਟ ਅਕਾਊਂਟੇਬਿਲਟੀ ਆਫਿਸ ਨੇ ਇਹ ਜਿਹੜਾ ਉਹ ਦੱਸਿਆ ਹੈਗਾ। ਆਪਣੇ ਵੀ ਇੱਥੇ ਕਈ ਜਿਹੜੀਆਂ ਕਾਲਸ ਸਾਡੇ ਸਰੋਤਿਆਂ ਨੇ ਆਈਆਂ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਉਹਨਾਂ ਨੇ ਕਿਸੇ ਜਾਣਕਾਰ ਨੂੰ ਇੱਦਾਂ ਉਹਨਾਂ ਦੇ ਜਿਹੜੇ ਲੋਕ ਪੂਰੇ ਹੋ ਚੁੱਕੇ ਆ ਉਹਨਾਂ ਦੇ ਨਾਮ ਦਾ ਚੈੱਕ ਵੀ ਜਿਹੜਾ ਉਹ ਮਿਲ ਗਿਆ ਸੀਗਾ। ਸੋ ਅਜਿਹੀਆਂ ਗਲਤੀਆਂ ਜਿਹੜੀਆਂ ਆ ਇਹ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਜਿਹੜੀਆਂ ਇਹ ਕੀਤੀਆਂ ਗਈਆਂ ਨੇ। ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਆ। ਕਰੋਨਾ ਵਾਇਰਸ ਦੇ ਨਾਲ ਕਹਿੰਦੇ ਪਈ ਕੱਲ੍ਹ ਜਿਹੜੇ ਆ ਸਭ ਤੋਂ ਵੱਧ ਜਿਹੜੇ ਕੇਸਾਂ ਦੀ ਗਿਣਤੀ USA ਦੇ ਵਿੱਚ ਹੋਈ ਆ 45,500, ਜਿਹੜਾ ਕਹਿੰਦੇ ਪਈ ਅਪ੍ਰੈਲ ਦਾ ਜਿਹੜਾ ਰੈਕਡ ਆ ਉਹ ਟੁੱਟਿਆ ਹੈਗਾ। ਸੋ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਬਿਗੈਸਟ ਜੰਪ ਹੋਇਆ ਹੈਗਾ ਆ, 7,000 ਲੋਕ ਜਿਹੜੇ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਇਕੱਲੇ ਇੱਕ ਦਿਨ 'ਚ ਪਾਏ ਗਏ ਆ। ਸੋ ਸਭ ਤੋਂ ਵੱਧ ਕਹਿੰਦੇ ਵੀ ਲਾਸ ਐਂਜਲਸ ਕਾਉਂਟੀ ਦੇ ਵਿੱਚ ਹੈਗੇ ਆ। ਸੋ ਹੋ ਸਕਦਾ ਗਵਰਨਰ ਜਿਹੜੇ ਨਿਊਸਮ ਆ ਉਹ ਇੱਕ ਤਰ੍ਹਾਂ ਦੇ ਨਾਲ ਸੋਚ ਰਹੇ ਆ ਵੀ ਕਿਤੇ ਦੁਬਾਰਾ ਕੀ ਫੇਰ ਨਾ ਸਾਨੂੰ ਜਿਹੜਾ ਆ
ਲੋਕਡਾਊਨ ਕਰਨਾ ਪਵੇ। 29% ਇਨਕਰੀਜ਼ ਹੋਇਆ ਪਿਛਲੇ 14 ਦਿਨਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਐਡਮਿਸ਼ਨ ਰੇਟ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਹਰਜੋਤ ਸਿੰਘ ਜੀ ਜ਼ਰੂਰ ਬਣ ਰਿਹਾ ਆ, ਅਤੇ ਬਿਜ਼ਨਸਿਸ ਓਪਨ ਹੋਣ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ, ਅਤੇ ਉੱਧਰ ਜਿਹੜਾ ਕਰੋਨਾ ਵਾਇਰਸ ਦੁਬਾਰਾ ਜਿਹੜਾ ਆ ਉਸਨੇ ਦਸਤਕ ਤੇਜ਼ੀ ਦੇ ਨਾਲ ਜਿਹੜੀ ਉਹ ਦਿੱਤੀ ਆ। ਪਰ ਕਈ ਜਿਹੜੇ ਕਹਿ ਸਕਦੇ ਆ ਵੀ ਮੂਰਖ ਲੋਕ ਨੇ, ਉਹ ਅਜੇ ਵੀ ਇਹ ਮੰਨ ਨਹੀਂ ਰਹੇ ਵੀ ਇਹ ਕਰੋਨਾ ਵਾਇਰਸ ਜਿਹੜਾ ਉਹ ਅਸਲੀ ਹੈਗਾ ਆ। ਕਈ ਜਿਹੜੇ ਸ਼ੁਰੂ 'ਚ ਕਹੀ ਜਾਂਦੇ ਸੀ ਜੀ ਗਰਮੀਆਂ ਦੇ ਵਿੱਚ ਹੋ ਜਾਣਾ ਸਾਰਾ ਕੁਝ ਠੀਕ, ਇਸ ਦਾ ਜਿਹੜਾ ਕੋਈ ਅਸਰ ਜਿਹੜਾ ਉਹ ਦਿਖ ਨਹੀਂ ਰਿਹਾ। ਇਨਫੈਕਟ ਆਪਾਂ ਦੇਖ ਰਹੇ ਹਾਂ ਵੀ ਹੁਣ ਗਰਮੀਆਂ ਦੇ ਦੌਰਾਨ ਕੇਸਾਂ ਦੇ ਆંકੜੇ ਜਿਹੜੇ ਆ ਉਹ ਅਸਮਾਨ ਨੂੰ ਛੂਹ ਰਹੇ ਆ। ਜੇ ਆਲਰੇਡੀ 1.25 ਲੱਖ ਲੋਕ ਅਮਰੀਕਾ ਦੇ ਵਿੱਚ ਮਰ ਚੁੱਕੇ ਆ, ਤਾਂ ਤੁਸੀਂ ਦੇਖੋ ਵੀ ਆંકੜਾ ਕਿੱਧਰ ਨੂੰ ਅੱਗੇ ਨੂੰ ਜਿਹੜਾ ਉਹ ਜਾ ਸਕਦਾ ਆ। ਸੋ ਆਈ ਥਿੰਕ ਲੋਕਾਂ ਨੂੰ ਵੀ ਨਾਲ ਦੇ ਨਾਲ ਧਿਆਨ ਰੱਖਣ ਦੀ ਜ਼ਰੂਰਤ ਆ। ਇਕਨੋਮਿਕ ਤੌਰ ਦੇ ਉੱਤੇ ਵੀ ਹਰ ਇੱਕ ਨੇ, ਸਟੇਟ ਨੇ ਵੀ, ਬਿਜ਼ਨਸ ਨੇ ਵੀ ਓਪਨ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਨੀਆਂ ਆ, ਪਰ ਨਾਲ ਦੇ ਨਾਲ ਲੋਕਾਂ ਦੀ ਜਾਨ ਜਿਹੜੀ ਆਈ ਥਿੰਕ ਉਸ ਤੋਂ ਵੀ ਜ਼ਿਆਦਾ ਜਿਹੜੀ ਇਹ ਕੀਮਤੀ ਹੈਗੀ ਆ। ਇਹ ਧਿਆਨ ਰੱਖਣ ਦੀ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਆ। ਸੇਫ ਰਹੋ, ਸੁਰੱਖਿਅਤ ਰਹੋ, ਜਿੱਥੇ ਨਹੀਂ ਜਾਣ ਦੀ ਜ਼ਰੂਰਤ ਉੱਥੇ ਨਾ ਜਾਓ। ਸਭ ਨੂੰ ਪਤਾ ਆ ਵੀ ਲੋਕਾਂ ਨੂੰ, ਜਿਹਨੂੰ ਕੈਬਿਨ ਫੀਵਰ ਆਖ ਦਿੰਦੇ ਆ ਨਾ, ਵੀ ਇੱਕੋ ਥਾਂ ਦੇ ਉੱਤੇ ਬੈਠੇ ਬੈਠੇ ਲੋਕ ਤੰਗ ਪਰੇਸ਼ਾਨ ਜਿਹੜੇ ਆ ਉਹ ਹੋ ਗਏ ਨੇ। ਕੋਈ ਨਹੀਂ, ਹਵਾ ਹੁਵਾ ਜਿਹੜੀ ਉਹ ਬਾਹਰ ਲੈਣ ਦੇ ਲਈ ਜਾਓ, ਪਰ ਇਹ ਆ ਵੀ ਜਿਹੜੀ ਸੋਸ਼ਲ ਡਿਸਟੈਂਸਿੰਗ, ਫੇਸ ਮਾਸਕ ਪਾ ਕੇ ਰੱਖਣਾ ਆ, ਉਸ ਦੇ ਉੱਤੇ ਕਿਰਪਾ ਕਰਕੇ ਧਿਆਨ ਦਿਓ। ਉਸ ਨੂੰ ਅਜਾਈਂ ਜਿਹੜਾ ਉਹ ਨਾ ਮੰਨੋ। ਪਹਿਲੋਂ ਉਸ ਨੇ ਕਈ ਲੋਕਾਂ ਨੂੰ ਜਿਹੜਾ ਇਸ ਤੋਂ ਬਚਾਇਆ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਬਚਾ ਸਕਦਾ ਆ, ਜੇ ਆਪਾਂ ਉਸ ਦੀ ਪਾਲਣਾ ਕਰਦੇ ਰਹੀਏ। ਸੋ ਇਸੇ ਤਰ੍ਹਾਂ ਨਿਊਯਾਰਕ, ਨਿਊ ਜਰਸੀ ਅਤੇ ਕਨੈਟੀਕਟ ਨੇ ਇਹ ਕਿਹਾ ਆ ਵੀ ਜੇ ਇਹਨਾਂ ਸਟੇਟਾਂ ਤੋਂ ਜਿਹੜੇ ਆ ਐਲਬਾਮਾ, ਐਰੀਜ਼ੋਨਾ, ਅਰਕਨਸਾ, ਫਲੋਰੀਡਾ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਯੂਟਾ ਅਤੇ ਟੈਕਸਸ ਤੋਂ ਲੋਕ ਉੱਥੇ ਵਿਜ਼ਿਟ ਕਰਨ ਜਾ ਰਹੇ, ਅਤੇ ਉਹਨਾਂ ਨੂੰ 14 ਦਿਨ ਲਈ ਕੁਆਰੰਟਾਈਨ ਕਰਨਾ ਪਊਗਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਨੂੰ ਹੀ ਲੈ ਕੇ ਆ ਰਾਜਕਨਵੀਰ ਸਿੰਘ ਜੀ। USCIS ਪਹਿਲਾਂ ਹੀ ਬਹੁਤ ਸਲੋ ਸੀ। ਸੋ ਅੱਜ ਖਬਰ ਆ ਰਹੀ ਆ ਵੀ ਕਹਿੰਦੇ ਵੀ ਹੋ ਸਕਦਾ USCIS ਨੂੰ 70% ਦੇ ਕਰੀਬ ਆਪਣੀ ਜਿਹੜੀ ਵਰਕਫੋਰਸ ਆ ਉਹ ਲੇ ਆਫ ਕਰਨੀ ਪਵੇ। ਟੋਟਲ ਵਰਕਫੋਰਸ ਉਹਨਾਂ ਦੀ 20,000 ਹੈਗੀ ਆ, 20,000 ਦੇ EMPLOYE ਹੈਗੇ USCIS ਦੇ, ਜਿਹਦੇ ਵਿੱਚੋਂ 13,400 ਲੋਕਾਂ ਨੂੰ ਲੇ ਆਫ ਕੀਤਾ ਜਾ ਸਕਦਾ ਆ ਅਗਸਤ 3 ਤੋਂ। ਕਹਿੰਦੇ ਵੀ ਜਿਹੜੇ ਬਜਟ ਆ ਉਹਨਾਂ ਦੇ ਵਿੱਚ ਬਹੁਤ ਘੱਟ ਆਇਆ। 1.2 ਬਿਲੀਅਨ ਡਾਲਰ ਦਾ ਉਹਨੀ ਐਮਰਜੈਂਸੀ ਫੰਡਿੰਗ ਮੰਗੀ ਹੈਗੀ ਆ US ਕਾਂਗਰਸ ਤੋਂ। ਅਤੇ ਪਿਛਲੇ ਮਾਰਚ ਮਹੀਨੇ ਤੋਂ ਲੈ ਕੇ, ਕਿਉਂਕਿ ਉਹਨਾਂ ਦਾ ਬਹੁਤਾ ਕੰਮ ਜਿਹੜਾ ਆ ਲੋਕਾਂ ਦੀਆਂ ਜਿਹੜੀ ਫੀਸ ਹੁੰਦੀ ਉਹ ਤੋਂ ਹੀ ਚੱਲਦਾ ਸੀ, ਕਹਿੰਦੇ ਵੀ 50% ਜਿਹੜੀ ਘੱਟ ਉਹਨਾਂ ਦੀ ਫੀਸ ਰਿਸੀਵ ਹੋਣੀ ਸ਼ੁਰੂ ਹੋਈ ਹੈਗੀ ਆ, ਅਤੇ ਦਸੰਬਰ ਦੇ ਐਂਡ ਤੱਕ ਕਹਿੰਦੇ 61% ਘੱਟ ਜਾਊਗੀ। ਜਿਹੜੇ ਲੋਕ ਇਹਦਾ ਮਤਲਬ ਕਿਸੇ ਤਰ੍ਹਾਂ ਦੀ ਵੀ ਲਈ ਅਪਲਾਈ ਕਰਦੇ ਹੈਗੇ ਆ, ਗ੍ਰੀਨ ਕਾਰਡ ਲਈ, ਵਰਕ ਪਰਮਿਟ, ਕਿਸੇ ਤਰ੍ਹਾਂ ਵੀ, ਉਹ ਉਹਨਾਂ ਦਾ ਜਿਹੜਾ ਕਹਿੰਦੇ ਬਿਜ਼ਨਸ ਆ ਟੋਟਲੀ ਘੱਟ ਗਿਆ ਹੈਗਾ USCIS ਦਾ। ਜੀ ਹਰਜੋਤ ਸਿੰਘ ਜੀ, ਇਕਨੋਮਿਕ ਪੱਧਰ ਦੇ ਉੱਤੇ ਬਹੁਤ ਵੱਡੀਆਂ ਮਾਰਾਂ ਜਿਹੜੀਆਂ ਉਹ ਪੈ ਰਹੀਆਂ। ਰੋਜ਼ਾਨਾ ਹੀ ਬੈਂਕਰਪਸੀ ਦੀਆਂ ਖਬਰਾਂ ਆ ਰਹੀਆਂ ਨੇ। ਅੱਜ ਮੇਸੀ ਨੇ ਅਨਾਊਂਸ ਕੀਤਾ ਵੀ ਉਹ 3900 ਆਪਣੇ ਕਾਰਪੋਰੇਟ EMPLOYE ਅਤੇ ਮੈਨੇਜਰ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੀ ਆ। ਚੱਕੀ ਚੀਜ਼ ਜਿਹੜਾ ਨਿਆਣਿਆਂ ਦੀ ਇੱਕ ਖੇਡਣ ਵਾਲੀ ਥਾਂ ਆ, ਉੱਥੇ ਕਾਫੀ ਲੋਕ ਪਾਰਟੀ ਵਗੈਰਾ ਵੀ ਬੱਚਿਆਂ ਦੀਆਂ ਜਿਹੜੀਆਂ ਕਰਦੇ ਆ, ਉਹਨਾਂ ਦੀ ਜਿਹੜੀ ਪੇਰੈਂਟ ਕੰਪਨੀ ਹੈਗੀ ਆ, ਉਸ ਨੇ ਬੈਂਕਰਪਸੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਆਲਰੇਡੀ ਫਾਈਲ ਕਰ ਦਿੱਤਾ ਹੈ। ਕਰੋਨਾ ਵਾਇਰਸ ਦੇ ਕਰਕੇ ਉਹਨਾਂ ਦੀਆਂ ਸੇਲਜ਼ ਪੂਰੀ ਤਰ੍ਹਾਂ ਜਿਹੜੀਆਂ ਉਹ ਥੱਲੇ ਡਿੱਗ ਗਈਆਂ ਸੀਗੀਆਂ। ਸੋ ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹੀ ਜਿਹੜੀ ਵੱਡੀ ਖਬਰ ਜਿਹਦਾ ਨਾਮ ਆਪਾਂ ਨੂੰ ਖਾਸ ਕਰਕੇ ਕੰਪਨੀਆਂ ਦਾ ਜਿਹੜਾ ਪਤਾ ਹੁੰਦਾ ਆ, ਉਹ ਜਿਹੜੀਆਂ ਆ ਅੰਡਰ ਨੂੰ ਜਿਹੜੀਆਂ ਉਹ ਜਾ ਰਹੀਆਂ ਆ, ਉਹਨਾਂ ਦੇ ਬੁਰੇ ਹਾਲਾਤ ਚੱਲ ਰਹੇ ਨੇ। ਉੱਧਰ ਕੈਂਟਕੀ ਡਰਬੀ ਜਿਹੜੀ ਆ, ਉਹ ਕਹਿੰਦੇ ਵੀ ਉਹ ਹੋਵੇਗੀ ਮਈ, ਜਿਹੜੀ ਐਨੂਅਲ ਮੇ ਹਾਰਸ ਰੇਸ ਉਹ ਸਤੰਬਰ 4-5 ਨੂੰ ਜਿਹੜੀ ਉਹ ਕਹਿੰਦੇ ਹੋਊਗੀ, ਅਤੇ ਉੱਥੇ ਸਪੈਕਟੇਟਰ ਦਰਸ਼ਕ ਵੀ ਜਿਹੜੇ ਉੱਥੇ ਮੌਜੂਦ ਹੋਣਗੇ। ਇਹ ਉਹਨਾਂ ਨੇ ਹਾਲ ਦੀ ਘੜੀ ਜਿਹੜਾ ਉਹ ਅਨਾਊਂਸ ਕੀਤਾ ਆ। ਉੱਧਰ ਐਪਲ ਦੇ ਦੁਆਰਾ ਹਿਊਸਟਨ ਇਲਾਕੇ ਦੇ ਵਿੱਚ, ਜਿੱਥੇ ਇੱਕ ਵਾਰੀ ਫੇਰ ਕਰੋਨਾ ਵਾਇਰਸ ਦੇ ਕਰਕੇ ਹਸਪਤਾਲ ਦੇ ਵਿੱਚ ਲੋਕਾਂ ਦਾ ਭਰਤੀ ਹੋਣਾ, ਜਿਹੜਾ ਉਹ ਦਾਖਲਾ ਹੋਣਾ ਜਿਹੜਾ ਉਹ ਵਧਿਆ ਹੋਇਆ ਆ, ਉੱਥੇ ਕਹਿੰਦੇ ਵੀ ਅਸੀਂ ਰੀਟੇਲ ਸਟੋਰਸ ਆ ਫੇਰ ਜਿਹੜੇ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਉਸ ਇਲਾਕੇ ਦੇ ਵਿੱਚ ICU ਯੂਨਿਟ ਜਿਹੜੇ ਉਹ ਤਕਰੀਬਨ ਸਾਰੇ ਜਿਹੜੇ ਉਹ ਭਰ ਚੁੱਕੇ ਹੋਏ ਨੇ। ਲੈਟਿਨ ਅਮਰੀਕਾ ਇਸ ਟਾਈਮ ਕਰੋਨਾ ਵਾਇਰਸ ਦਾ ਬਿਲਕੁਲ ਹੌਟਬੈੱਡ ਜਿਹੜਾ ਉਹ ਬਣਿਆ ਪਿਆ ਆ, ਵੀ ਸਭ ਤੋਂ ਵੱਧ ਜਿਹੜੇ ਕੇਸ ਆ ਉਹ ਆਏ ਨੇ। ਕਹਿੰਦੇ ਵੀ ਇਸ ਹਫਤੇ ਦੇ ਵਿੱਚ ਲੈਟਿਨ ਅਮਰੀਕਾ ਦੇ ਸਾਰੇ ਮੁਲਕਾਂ ਦੇ ਵਿੱਚ ਮਿਲਾ ਕੇ 1 ਲੱਖ ਮੌਤਾਂ ਹੋਈਆਂ। ਇਹ ਸਿਰਫ ਇੱਕ ਹਫਤੇ ਦੇ ਵਿੱਚ। ਇਹ ਜਿਹੜੀ ਆ ਉਹ ਹੁਣ ਜਿਹੜਾ ਖਤਰਾ ਹੈ ਉਹ ਵੱਧ ਰਿਹਾ ਆ।
ਉਧਰ ਕਹਿੰਦੇ ਨਵੀਆਂ ਜਿਹੜੀਆਂ ਖਬਰਾਂ ਆਸਟ੍ਰੇਲੀਆ, ਜਰਮਨੀ ਤੇ ਸਾਊਥ ਕੋਰੀਆ ਤੋਂ ਆ ਰਹੀਆਂ ਆ, ਜਿੱਥੇ ਮੁੜ ਦੁਬਾਰਾ ਕਰੋਨਾ ਵਾਇਰਸ ਦੀ ਜਿਹੜੀ ਦਸਤਕ ਆ ਉਹ ਹੋ ਰਹੀ ਹੈਗੀ ਆ। ਇੱਕੋ ਚੀਜ਼ ਜਿਹੜੀ ਨਿਊਯਾਰਕ ਦੇ ਪਾਸਿਓਂ ਜਿਹੜੀ ਚੰਗੀ ਇੱਕ ਆ ਰਹੀ ਆ ਵੀ ਉੱਥੇ ਜਿਹੜੇ ਜ਼ੇਰੇ ਇਲਾਜ ਸੀਗੇ ਲੋਕ, ਉਹਨਾਂ ਦਾ ਆંકੜਾ ਜਿਹੜਾ ਉਹ ਪਹਿਲੀ ਵਾਰੀ ਕਹਿੰਦੇ ਆ ਮਾਰਚ ਮਹੀਨੇ ਤੋਂ ਬਾਅਦ ਦੇ ਵਿੱਚ 1000 ਤੋਂ ਥੱਲੇ ਨੂੰ ਗਿਆ ਆ, ਜਿਹੜੇ ਕਰੋਨਾ ਵਾਇਰਸ ਦੇ ਕਰਕੇ ਹਸਪਤਾਲਾਂ 'ਚ ਦਾਖਲ ਸੀਗੇ। ਸੋ ਅਨਪਲਾਇਮੈਂਟ ਦੀ ਗੱਲ ਕਰਦੇ ਜਾਈਏ, ਪਿਛਲੇ ਹਫਤੇ ਦੇ ਵਿੱਚ ਜਿਹੜਾ 1.5 ਮਿਲੀਅਨ ਲੋਕਾਂ ਨੇ ਹੋਰ ਜਿਹੜਾ ਅਨਪਲਾਇਮੈਂਟ ਦਾ ਕਲੇਮ ਫਾਈਲ ਕੀਤਾ ਆ। ਜਿਹੜੇ ਇਕੋਨੋਮਿਸਟ ਸੀਗੇ ਉਹ ਐਸਟੀਮੇਟ ਕਰ ਰਹੇ ਸੀ ਵੀ 1.3 ਮਿਲੀਅਨ ਲੋਕ ਜਿਹੜੇ ਆ ਫਾਈਲ ਕਰੂਗੇ। ਸੋ ਉਹਨਾਂ ਦੇ ਐਸਟੀਮੇਟ ਤੋਂ ਵੱਧ ਆਇਆ ਹੈਗਾ। 47 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਅਨਪਲਾਇਮੈਂਟ ਫਾਈਲ ਕਰ ਚੁੱਕੇ ਹੈਗੇ ਆ। ਕਹਿੰਦੇ ਵੀ ਇਹ ਬਹੁਤ ਵੱਡੀ ਗਿਣਤੀ ਆ। ਜਦੋਂ ਗ੍ਰੇਟ ਰਿਸੈਸ਼ਨ ਆਇਆ ਸੀ ਉਦੋਂ 37 ਮਿਲੀਅਨ ਲੋਕਾਂ ਨੇ ਫਾਈਲ ਕੀਤਾ ਸੀ 18 ਮਹੀਨੇ ਦੇ ਸਮੇਂ ਦੇ ਦੌਰਾਨ, ਅਤੇ ਹੁਣ 47 ਮਿਲੀਅਨ ਲੋਕਾਂ ਨੇ ਜਿਹੜੀ ਅਨਪਲਾਇਮੈਂਟ ਆ ਉਹ ਫਾਈਲ ਕੀਤੀ ਹੈਗੀ ਜੀ। ਤੇ ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਕਿਹਾ ਵੀ ਇਸ ਸਾਲ ਜਿਹੜੀ ਵਿਸ਼ਵ ਦੀ ਆਰਥਿਕਤਾ ਆ ਉਹ 5% ਸੁੰਗੜ ਸਕਦੀ ਆ। ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਆ ਵੀ ਜਦੋਂ 2007-2008 ਦਾ ਜਿਹੜਾ ਗ੍ਰੇਟ ਰਿਸੈਸ਼ਨ ਆਇਆ ਸੀ, ਉਸ ਦੌਰਾਨ ਜਿਹੜੀ ਆ ਆਰਥਿਕਤਾ 1% ਸੁੰਗੜੀ ਸੀ। ਅਤੇ ਆਪਾਂ ਰੋਜ਼ਾਨਾ ਜਿੱਦਾਂ ਖਬਰਾਂ ਜਿਹੜੀਆਂ ਸੁਣ ਰਹੇ ਹਾਂ ਹਰਜੋਤ ਸਿੰਘ ਜੀ, ਬੈਂਕਰਪਸੀ ਨੂੰ ਲੈ ਕੇ ਇਹ ਹਾਲਾਤ ਜਿਹੜੇ ਆ ਕੁਛ ਚੰਗੇ ਨਜ਼ਰ ਨਹੀਂ ਆ ਰਹੇ। ਨੋ ਡਾਊਟ ਅਮਰੀਕਨ ਜਿਹੜੀ ਆ ਕਾਂਗਰਸ ਦੇ ਦੁਆਰਾ ਜਿਹੜੇ ਕਰੋੜਾਂ ਹੀ ਜਾਂ ਕਹਿ ਲਓ ਵੀ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਉਹ ਵੰਡੇ ਗਏ ਨੇ, ਪਰ ਉਹ ਵੀ ਕੁਛ ਸਮੇਂ ਦੇ ਲਈ ਲੋਕਾਂ ਦੇ ਦੀਆਂ ਬਿਜ਼ਨਸਿਸ ਦੇ ਮਦਦਗਾਰ ਜਿਹੜੇ ਉਹ ਸਾਬਤ ਹੋਏ ਨੇ। ਉਹ ਪ੍ਰੋਟੈਕਸ਼ਨਸ ਮਿਲਣ ਦੇ ਬਾਵਜੂਦ ਵੀ ਕਈ ਜਿਹੜੀਆਂ ਕੰਪਨੀਆਂ ਆ ਉਹ ਫਿਰ ਵੀ ਜਿਹੜੀਆਂ ਦਿਵਾਲੀਏਪਨ ਵੱਲ ਨੂੰ ਵਧ ਰਹੀਆਂ ਨੇ ਜੀ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਟੈਚੂਜ਼ ਨੂੰ ਲੈ ਕੇ ਹੈਗੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ US ਦੇ ਮਾਰਸ਼ਲਸ ਆ ਉਹਨਾਂ ਨੂੰ ਕਿਹਾ ਵੀ ਤਿਆਰ ਹੋ ਜਾਓ ਵੀ ਜੇ ਕੋਈ ਵੀ ਜਿਹੜੇ ਮੋਨੂਮੈਂਟਸ ਹੈਗਾ ਆ ਨੇਸ਼ਨ ਵਾਈਡ ਉਹਨਾਂ ਨੂੰ ਤੋੜਦਾ ਹੈਗਾ ਆ ਅਤੇ ਉਸ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਪਿਛਲੇ ਦਿਨਾਂ 'ਚ ਇਹ ਵੀ ਅਨਾਊਂਸ ਕੀਤਾ ਸੀ ਵੀ ਜਿਹੜੀਆਂ ਸਖਤ ਜਿਹੜੀਆਂ ਸਜ਼ਾਵਾਂ ਉਹਨਾਂ ਦੇ ਲਈ ਦਿੱਤੀਆਂ ਜਾਊਗੀਆਂ ਜਿਹੜੇ ਕੋਈ ਸਟੈਚੂ ਜਾਂ ਮੋਨੂਮੈਂਟਸ ਨੂੰ ਤੋੜਦੇ ਹੈਗੇ ਆ। ਈਵਨ ਇੱਥੇ ਤੱਕ ਵੀ ਕਿਹਾ ਸੀ ਵੀ 1 ਸਾਲ ਤੱਕ ਦੀ ਜਿਹੜੀ ਸਜ਼ਾ ਆ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਆ। ਜੀ ਜੀ। ਉੱਧਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਇੱਕ ਪਾਸੇ ਨਾਲ ਦੇ ਨਾਲ ਕਰੋਨਾ ਵਾਇਰਸ ਆ ਅਤੇ ਦੂਜੇ ਪਾਸੇ ਜਿਹੜਾ ਹੁਣ ਸੀਜ਼ਨਲ ਫਲੂ ਇਸ ਸਰਦੀਆਂ ਦੇ ਵਿੱਚ ਉਸਨੇ ਵੀ ਕਹਿੰਦੇ ਦਸਤਕ ਦੇਣੀ ਆ। ਅਤੇ ਪਬਲਿਕ ਹੈਲਥ ਅਫੀਸ਼ੀਅਲਸ ਨੇ ਜਿਹੜੇ ਵੈਕਸੀਨ ਬਣਾਉਣ ਵਾਲੇ ਆ, ਫਲੂ ਵੈਕਸੀਨਸ ਬਣਾਉਣ ਵਾਲੇ, ਉਹਨਾਂ ਮੈਨੂਫੈਕਚਰਰਸ ਨੂੰ ਕਿਹਾ ਆ ਵੀ ਤੁਸੀਂ ਮਿਲੀਅਨਸ ਆਫ ਡੋਜ਼ਿਸ ਐਕਸਟਰਾ ਜਿਹੜੀਆਂ ਆ ਉਸ ਦੀਆਂ ਬਣਾਓ, ਤਾਂ ਜੋ ਜਿਹੜੇ ਲੋਕਾਂ ਨੂੰ ਜ਼ਿਆਦਾ ਇਹ ਖਤਰਾ ਜਿਹੜਾ ਹੁੰਦਾ ਆ ਉਹ ਉਸ ਤੋਂ ਜਿਹੜੇ ਬਚ ਸਕਣ। ਕਿਉਂਕਿ ਫਲੂ ਦੇ ਸਿੰਪਟਮ ਅਤੇ ਜਿਹੜੇ COVID-19 ਦੇ ਸਿੰਪਟਮ ਆ ਤਕਰੀਬਨ ਇੱਕੋ ਜਿਹੇ ਹੀ ਜਿਹੜੇ ਉਹ ਲੱਗਦੇ ਨੇ। ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਲੋਕਾਂ ਨੂੰ ਕਾਫੀ ਜਿਹੜੀ ਆ ਟੈਨਸ਼ਨ ਜਿਹੜੀ ਉਹ ਹੋ ਸਕਦੀ ਆ ਵੀ ਕੀ ਹੋਊਗਾ। ਅਤੇ ਲੱਗਦਾ ਨਹੀਂ ਅਜੇ ਹਰਜੋਤ ਸਿੰਘ ਜੀ ਕੋਈ ਵੈਕਸੀਨ ਜਿਹੜੀ COVID-19 ਦੀ ਜਿਹੜੀ ਤਿਆਰ ਹੋਈ ਆ। ਦਾਅਵੇ ਵੱਖ ਥਾਵਾਂ ਤੋਂ ਜਿਹੜੇ ਉਹ ਆ ਰਹੇ ਨੇ, ਪਰ ਚਲੋ ਉਮੀਦ ਕਰਦੇ ਹਾਂ ਵੀ ਜਲਦੀ ਕੁਛ ਨਾ ਕੁਛ ਜਿਹੜਾ ਇਸ ਦੇ ਬਾਬਤ ਬਣ ਸਕੇ। ਉੱਧਰ ਰਾਸ਼ਟਰਪਤੀ ਟਰੰਪ ਜਿਹੜੇ ਹਰਜੋਤ ਸਿੰਘ ਜੀ ਨਿਊ ਜਰਸੀ ਦੇ ਵਿੱਚ ਜਿਹੜਾ ਉਹਨਾਂ ਦਾ ਬੈਡਮਿਨਿਸਟਰ ਗੋਲਫ ਕਲੱਬ ਹੈਗਾ ਆ, ਉੱਥੇ ਉਹ ਵਿਜ਼ਿਟ ਕਰਨ ਜਾ ਰਹੇ ਆ। ਜਿਵੇਂ ਆਪਾਂ ਜਾਣਦੇ ਹਾਂ ਵੀ ਇਹਨਾਂ 3 ਸੂਬਿਆਂ ਨੇ ਮਿਲ ਕੇ 14 ਦਿਨਾਂ ਦੀ ਕੁਆਰੰਟੀਨ ਦਾ ਐਲਾਨ ਕੀਤਾ ਵੀ ਜਿਹੜੇ ਕੋਈ ਐਰੀਜ਼ੋਨਾ ਤੋਂ ਜਾਂ ਇਹਨਾਂ ਥਾਵਾਂ ਤੋਂ ਆ ਰਹੇ ਆ। ਰਾਸ਼ਟਰਪਤੀ ਟਰੰਪ ਹੁਣੇ ਰੀਸੈਂਟਲੀ ਐਰੀਜ਼ੋਨਾ ਦੇ ਵਿੱਚ ਜਾ ਕੇ ਆਏ ਸੀ ਅਤੇ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਜਿਹੜੀ ਉਹਨਾਂ ਦੀ ਟਰੈਵਲ ਐਡਵਾਈਜ਼ਰੀ ਆ ਉਸ ਨੂੰ ਨਹੀਂ ਮੰਨੂਗਾ ਅਤੇ ਜਿਹੜਾ 14 ਦਿਨਾਂ ਦੇ ਲਈ ਕੁਆਰੰਟੀਨ ਜਿਹੜਾ ਆ ਉਹ ਨਹੀਂ ਕਰੂੰਗਾ ਜਦੋਂ ਉਹ ਨਿਊ ਜਰਸੀ ਦੇ ਵਿੱਚ ਜਾਣਗੇ। ਵਾਈਟ ਹਾਊਸ ਨੇ ਵੀ ਇਸ ਦੇ ਬਾਰੇ ਜਿਹੜੀ ਆ ਉਹ ਇਤਲਾਹ ਦਿੱਤੀ ਆ ਜੀ। ਅਗਲੀ ਖਬਰ ਜਿਹੜੀ ਨਿਊ ਮੈਕਸੀਕੋ ਤੋਂ ਆ ਰਹੀ ਹੈ, ਜਿੱਥੇ ਇੱਕ ਇੰਡੀਅਨ ਪੈਲਸ ਨਾਮ ਦਾ ਜਿਹੜਾ ਪੰਜਾਬੀਆਂ ਦਾ ਰੈਸਟੋਰੈਂਟ ਸੀ ਜਿਸ ਨੂੰ ਵੈਂਡਰਲਾਈਜ਼ ਕੀਤਾ ਗਿਆ ਸੀ, ਅਤੇ ਉੱਥੇ ਹੁਣ ਬਹੁਤ ਸਾਰੇ ਜਿਹੜੇ ਇਲੈਕਟਿਡ ਆਫੀਸ਼ੀਅਲਸ ਆ ਅਤੇ ਲੋਕਲ ਕਮਿਊਨਿਟੀ ਜਿਹੜੀ ਉਹ ਉਹਨਾਂ ਦੇ ਪੂਰੇ ਹੱਕ ਦੇ ਵਿੱਚ ਆਈ ਆ। ਕਹਿੰਦੇ ਵੀ 1 ਲੱਖ ਤੋਂ ਵੱਧ ਦਾ ਜਿਹੜਾ ਨੁਕਸਾਨ ਹੋਇਆ ਸੀ, ਪਰ GoFundMe ਕਰਕੇ ਇੱਕ ਜਿਹੜਾ ਵੈਬਸਾਈਟ ਦੇ ਉੱਤੇ ਜਿਹੜਾ ਉਹਨਾਂ ਨੇ ਪੈਸੇ ਇਕੱਠੇ ਕਰਨ ਲਈ ਸ਼ੁਰੂ ਕੀਤਾ ਸੀ ਅਤੇ ਉਹ $1,25,000 ਤੱਕ ਲੋਕਾਂ ਨੇ ਰੇਜ਼ ਕੀਤਾ ਹੈਗਾ। ਸੋ ਲੋਕਾਂ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈਗੀ ਆ। ਸੋ ਉੱਥੇ ਦੇ ਜਿਹੜੇ ਲੋਕਲ ਜਿੰਨੇ ਵੀ ਇਲੈਕਟਿਡ ਆਫੀਸ਼ੀਅਲਸ ਹੈਗੇ ਆ, ਈਵਨ ਉੱਥੇ ਦੇ ਕਾਂਗਰੈਸ਼ਨਲ ਡੈਲੀਗੇਸ਼ਨ ਗਵਰਨਰ ਮਿਸ਼ੈਲ ਲੁਹਾਨ ਨੇ ਵੀ ਜਿਹੜਾ ਕਿਹਾ ਆ ਵੀ ਇਹ ਇੱਦਾਂ ਦਾ ਅਸੀਂ ਫਿਊਚਰ ਦੇ ਵਿੱਚ ਕੋਈ ਹੋਣ ਨਹੀਂ ਦੇਵਾਂਗੇ।
ਜੀ ਜੀ ਟੈਸਲਾ ਨੇ ਆਪਣੇ ਜਿਹੜੇ ਵਰਕਰਸ ਨੂੰ ਆਖਿਆ ਸੀਗਾ ਵੀ ਤੁਸੀਂ ਘਰੇ ਰਹਿ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਰਿਸਕ ਹੈਗਾ ਕੋਵਿਡ-19 ਜਿਹੜਾ ਉਹ ਹੋਣ ਦਾ, ਤੇ ਕਹਿੰਦੇ ਉਹ ਲੋਕਾਂ ਨੇ ਘਰੇ ਕੀ ਰਹੇ, ਉਹਨਾਂ ਨੇ ਪਿੱਛੋਂ ਟਰਮੀਨੇਸ਼ਨ ਲੈਟਰਾਂ ਜਿਹੜੀਆਂ ਉਹਨਾਂ ਨੂੰ ਇਹ ਘੱਲ ਦਿੱਤੀਆਂ। ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਸ ਦੀ ਸਜ਼ਾ ਉਹਨਾਂ ਲੋਕਾਂ ਨੂੰ ਦਿੱਤੀ ਜਿਹੜੇ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੇ ਸੀਗੇ। ਬੇਸਿਕਲੀ ਕੰਪਨੀ ਕਹਿੰਦੀ ਆ ਵੀ ਤੁਹਾਡੀ ਜਾਨ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ, ਤੁਸੀਂ ਜੇ ਸਾਡੇ ਲਈ ਕੰਮ ਨਹੀਂ ਕਰਨਾ ਤਾਂ ਤੁਸੀਂ ਜਾਂ ਤਾਂ ਮਰ ਜਾਓ ਸਾਡੇ ਲਈ, ਤੇ ਜਾਂ ਜੇ ਕੰਮ ਨਹੀਂ ਕਰਨਾ ਤਾਂ ਫਿਰ ਤੁਹਾਨੂੰ ਜਿਹੜਾ ਨੌਕਰੀ ਤੋਂ ਜਿਹੜਾ ਉਹ ਅਸੀਂ ਕੱਢਣ ਜਾ ਰਹੇ ਹਾਂ। ਸੋ ਇਹ ਇੱਕ ਬਹੁਤ ਮਾੜੀ ਪਿਰਤ ਆ, ਜੇ ਹੋਰ ਥਾਵਾਂ ਦੇ ਉੱਤੇ ਇੱਦਾਂ ਹੋ ਰਿਹਾ ਆ ਤੇ ਇਹ ਚੀਜ਼ ਮਾੜੀ ਹੈਗੀ ਆ। ਜਿਹੜਾ ਵੀ ਕੋਈ ਲੇਬਰ ਵਾਲਿਆਂ ਦੇ ਨਾਲ ਧੱਕਾ ਕਰਦਾ ਆ ਤਾਂ ਫਿਰ ਕਹਿੰਦੇ ਵੀ ਬਾਅਦ ਦੇ ਵਿੱਚ ਉਹ ਉਹਨਾਂ ਕੰਪਨੀਆਂ ਦੇ ਹਾਲਾਤ ਜਿਹੜੇ ਉਹ ਮਾੜੇ ਬਣ ਜਾਂਦੇ ਨੇ। ਤੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਜਿਹੜਾ ਜੀ ਹੁਣ ਆਪਾਂ ਹਾਜ਼ਰ ਹੁੰਦੇ ਆ ਤੇ ਨਾਲ ਦੇ ਨਾਲ ਜਿਹੜਾ ਫਿਰ ਆਪਾਂ ਟਰੱਕਿੰਗ ਦੇ ਨਾਲ ਜਿਹੜੀ ਗੱਲਬਾਤ ਆ ਉਹ ਉਸ ਦੇ ਬਾਬਤ ਜਿਹੜੀ ਉਹ ਕਰਾਂਗੇ। ਆਪਣੇ ਨਾਲ ਰਮਨ ਸਿੰਘ ਜੀ ਵੀ ਜਿਹੜੇ ਉਹ ਜੁੜਨਗੇ। ਸੋ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ, ਤੇ ਫਿਰ ਇਸ ਤੋਂ ਬਾਅਦ ਟਰੱਕਿੰਗ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਆਪਾਂ ਚਰਚਾ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। 4th of July ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ, ਲਵ ਸੀਟ 4th of July ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400, 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ, DC ਅਤੇ ਜੀਓ ਹੈਲਥ ਸੈਂਟਰ। ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ, 9165500350, 916 550 0350, 2628 El Camino Avenue, Suite C1, Sacramento, Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, 408 272 2500, 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉ स्टोर ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਜਿਹੜਾ ਟਰੱਕਿੰਗ ਦੇ ਬਾਰੇ ਹੁਣ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਜਿਹੜਾ ਜੀ ਟਰੱਕਿੰਗ ਦੀ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਹੜੇ ਕਿ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਟ੍ਰੇਲਰਸ ਆ ਡਰਾਈਵ ਐਂਡ ਰੀਫਰਸ ਉਹ ਸੈੱਲ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਮੈਨੀ ਸਾਧਰਾ, ਦੀਪ ਸੰਘਾ, ਸੁੱਖੀ ਦਸਾਂਝ, ਇਹਨਾਂ ਦੇ ਨਾਲ ਤੁਸੀਂ ਜਿਹੜੇ ਜੀ ਕੰਟੈਕਟ ਕਰ ਸਕਦੇ ਹੋ 1888-381-5911 1888 381 5911 ਦੇ ਉੱਤੇ। ਸੋ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰੋ। ਕਿਸੇ ਵੀ ਤਰੀਕੇ ਦਾ ਤੁਹਾਨੂੰ ਡਰਾਈਵ ਵੈਨ ਜਾਂ ਰੀਫਰ ਚਾਹੀਦਾ ਹੋਵੇ ਤੁਸੀਂ ਯੂਟਿਲਿਟੀ ਟ੍ਰੇਲਰ ਸੇਲਸ ਦੇ ਮੈਨੀ ਸਾਧਰਾ, ਸੁੱਖੀ ਦਸਾਂਝ, ਦੀਪ ਸੰਘਾ ਨੂੰ ਕੰਟੈਕਟ ਕਰ ਸਕਦੇ ਹੋ 1888-381-5911 ਦੇ ਉੱਤੇ। ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ। ਅਤੇ ਰਮਨ ਜੀ ਜੇ ਟਰੱਕਿੰਗ ਦੇ ਬਾਰੇ ਗੱਲਬਾਤ ਕਰਦੇ ਜਾਈਏ, ਉਹ ਤਾਂ ਹੁਣ ਜਿਹੜੀ ਸਪਲਾਈ ਚੇਨਸ ਆ ਉਹਨਾਂ ਦਾ ਮਸਲਾ ਕਾਫੀ ਹੱਦ ਤੱਕ ਹੱਲ ਜਿਹੜਾ ਹੋਇਆ ਪਿਆ ਆ। ਆਪਾਂ ਜਦੋਂ ਹੁਣ ਸਟੋਰਾਂ ਦੇ ਉੱਤੇ ਜਾਂਦੇ ਹਾਂ ਸਮਾਨ ਜਿਹੜਾ ਉਪਲਬਧ ਹੁੰਦਾ ਆ। ਸੋ ਕੀ ਟਰੱਕਿੰਗ ਪਹਿਲਾਂ ਦੇ ਮੁਕਾਬਲੇ ਜਿਹੜੀ ਆ ਉਹ ਠੀਕ ਚੱਲ ਰਹੀ ਆ, ਉਸੇ ਹੀ ਲੈਵਲ ਦੇ ਉੱਤੇ ਆ ਜਾਂ ਉੱਤੇ ਤਾਂ ਠਾਂ ਕੁਝ ਦੇਖਣ ਨੂੰ ਮਿਲ ਰਿਹਾ? ਨਹੀਂ, ਡੈਫੀਨੇਟਲੀ ਰਿਵਾਈਵ ਹੋ ਰਹੀ ਹੈ ਟਰੱਕਿੰਗ। ਇਹ ਨਹੀਂ ਕਿ ਰਿਵਾਈਵ ਨਹੀਂ ਹੋ ਰਹੀ, ਕਿਉਂਕਿ ਜਿੰਨੀ ਜਲਦੀ ਸਾਰਾ ਕੁਝ ਖੁੱਲ ਰਿਹਾ ਹੈਗਾ ਉਨੀ ਜਲਦੀ ਹੀ ਸਾਰਾ ਕੁਝ ਜਿਹੜਾ ਆ ਮੂਵ ਹੋਣਾ ਸ਼ੁਰੂ ਹੋ ਜਾਂਦਾ ਆ। ਡੈਫੀਨੇਟਲੀ ਕਾਫੀ ਇੰਡਸਟਰੀ ਦੇ ਮੁਕਾਬਲੇ ਜਿਹੜੀ ਟਰੱਕਿੰਗ ਹੈਗੀ ਆ ਉਹ ਥੋੜੀ ਜਲਦੀ ਰਿਵਾਈਵ ਸ਼ਾਇਦ ਕਰੂਗੀ। ਬਟ ਅਗੇਨ ਸਟਿਲ ਜਿਹੜਾ ਹੁਣ ਦੁਬਾਰਾ ਰਾਈਜ਼ ਹੋ ਰਿਹਾ ਆ ਇਹਦੇ ਵਿੱਚ ਕੇਸਿਸ ਦੇ ਵਿੱਚ, ਉਹ ਤੋਂ ਫਿਰ ਇੱਕ ਡਰ ਪੈਦਾ ਹੋ ਰਿਹਾ ਕਿ ਸ਼ਾਇਦ ਹੋ ਸਕਦਾ ਹੈ ਫਿਰ ਲੋਕਡਾਊਨ ਦੀ ਸਿਚੁਏਸ਼ਨ ਜਿਹੜੀ ਆ ਕਈ ਏਰੀਆਜ਼ ਦੇ ਵਿੱਚ ਆ ਜਾਵੇ। ਸੋ ਜੇ ਉਹ ਸਿਚੁਏਸ਼ਨ ਉੱਦਾਂ ਦੀ ਆਉਂਦੀ ਹੈ ਤਾਂ ਡੈਫੀਨੇਟਲੀ ਜਿਹੜੀ ਇਹ ਟਰੱਕਿੰਗ ਇੰਡਸਟਰੀ ਹੈਗੀ ਆ ਇਹਦੇ ਵਿੱਚ ਜਿਹੜਾ ਫਿਰ ਉਸ ਤਰ੍ਹਾਂ ਦਾ ਜਿਹੜਾ ਮੌਸਮ ਆ ਦੇਖਣ ਨੂੰ ਮਿਲ ਸਕਦਾ। ਪਰ ਹਾਲ ਦੀ ਘੜੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ ਆ ਡੈਫੀਨੇਟਲੀ ਮੂਵਿੰਗ ਫਾਰਵਰਡ ਹੈਗਾ ਆ। ਤੇ ਥੋੜਾ ਜਿਹਾ ਇਹ ਪ੍ਰੋਬਲਮ ਹੈਗੀ ਆ ਕਿ ਜਿਹੜੇ ਐਕਸਪੈਂਸਿਸ ਹੈਗੇ ਆ ਬਹੁਤ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਲਈ ਕਈ ਤਾਂ ਉਸ ਜਿਹੜੇ ਲੋਨਸ ਵਾਸਤੇ ਨਹੀਂ ਕੁਆਲੀਫਾਈ ਹੋ ਸਕੇ ਬਿਕੋਜ਼ ਪੇਰੋਲ ਨਹੀਂ ਸੀ ਹੈਗਾ ਲਾਸਟ ਈਅਰ। ਸੋ ਕਾਫੀ ਜਿਹੜੇ ਲੋਕੀ ਆ ਉਹ ਨਹੀਂ ਕੁਆਲੀਫਾਈ ਹੋ ਸਕੇ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੁਝ ਕੁਆਲੀਫਾਈ ਹੋਏ ਵੀ ਆ ਤੇ ਨਾਟ ਇਨਫ ਹੈਗਾ ਆ, ਜਿਹੜੀ ਹੈਲਪ ਹੈਗੀ ਆ ਇਟਸ ਨਾਟ ਇਨਫ। ਤੇ ਇਸ ਕਰਕੇ ਜਿਹੜੇ ਆ ਛੋਟੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਉਹਨਾਂ ਦੇ ਕੋਲ ਥੋੜੇ ਚਾਂਸਸ ਘੱਟ ਆ ਸਰਵਾਈਵਲ ਦੇ। ਬਟ ਅਗੇਨ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ, ਰੈਜ਼ੀਲੀਅੰਸ ਹੈਗੀ ਆ, ਆਪਣੀ ਕਮਿਊਨਿਟੀ ਜਿਹੜੀ ਆ ਉਹ ਮੁਕਾਬਲਾ ਤਾਂ ਕਰਦੀ ਆ। ਪਰ ਡੈਫੀਨੇਟਲੀ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਹੋ ਰਹੀਆਂ, ਪਰ ਅਜੇ ਬਹੁਤ ਕੁਝ ਹੋਰ ਚੇਂਜ ਹੋਣ ਦੀ ਲੋੜ ਹੈ। ਜੀ ਜੀ ਬਿਲਕੁਲ। ਅਤੇ ਜਿਹੜੀ ਆਪਾਂ ਦੇਖਿਆ ਸੀ ਕਰੋਨਾ ਵਾਇਰਸ ਦੇ ਸ਼ੁਰੂ ਦੇ ਦੌਰਾਨ ਰੈਸਟ ਸਟਾਪਸ ਉਹ ਸਾਰਾ ਕੁਛ ਬੰਦ ਵਗੈਰਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਕੀ ਹੁਣ ਅਜੇ ਵੀ ਟਰੱਕਰਸ ਨੂੰ ਕੋਈ ਅਜਿਹੀ ਸਮੱਸਿਆ ਤਾਂ ਨਹੀਂ? ਚਲੋ ਅਸੀਂ ਆਪਣੇ ਟਰੱਕਰਸ ਨੂੰ ਵੀ ਜਿਹੜਾ ਉਹ ਪੁੱਛਣਾ ਚਾਹੁੰਦੇ ਹਾਂ ਵੀ ਹੁਣ ਕੀ ਉੱਦਾਂ ਦੇ ਹਾਲਾਤ ਆ, ਉੱਦਾਂ ਕੋਈ ਇਸ ਦੇ ਬਾਰੇ ਕੋਈ ਓਵਰਆਲ ਕੋਈ ਖਬਰ ਵਗੈਰਾ ਹੋਵੇ? ਡੈਫੀਨੇਟਲੀ ਜਿਹੜੀ ਸਮੱਸਿਆ ਉਹ ਤਾਂ ਦੇਖੋ, ਉਹ ਜਿਹੜੀ ਸਮੱਸਿਆ ਸੀ ਨਾ ਉਹ ਪਾਰਕਿੰਗ ਦੀ ਸਮੱਸਿਆ ਸੀਗੀ ਜਾਂ ਜਿਹੜੀ ਰੈਸਟਰੂਮ ਯੂਜ਼ ਕਰਨ ਦੀ ਸਮੱਸਿਆ ਸੀ ਉਹ ਡੈਫੀਨੇਟਲੀ ਆਲਵੇਜ਼ ਉੱਥੇ ਰਹੀ ਆ। ਉਹ ਹਮੇਸ਼ਾ ਤੋਂ ਉਹ ਜਿਹੜੀ ਆ ਉਹ ਰਹਿੰਦੀ ਆ।
ਜਿਹੜਾ ਇਸ ਵੇਲੇ ਇਹਦੇ ਕਰਕੇ ਥੋੜਾ ਜਿਹਾ ਕਈ ਜਿਹੜੇ ਵੇਅਰ ਹਾਊਸਿਸ ਸੀਗੇ, ਕਈ ਟਰੱਕ ਸਟਾਪ ਸੀਗੇ, ਉਹ ਬਹਾਨਾ ਲੈ ਕੇ ਇਹਨੂੰ ਬੰਦ ਕਰ ਰਹੇ ਸੀਗੇ ਕਿ ਚਲੋ ਉਹਦਾ ਬਹਾਨਾ ਲਾਤਾ ਕਿ ਕੋਵਿਡ ਕਰਕੇ, ਸਾਨੂੰ ਸਿਟੀ ਕਰਕੇ, ਸਟੇਟ ਕਰਕੇ। ਸੋ ਕਾਫੀ ਕੁਝ ਖੁੱਲਣ ਤੋਂ ਬਾਅਦ ਥੋੜਾ ਬਹੁਤ ਠੀਕ ਹੋਇਆ, ਪਰ ਇਹ ਪ੍ਰੋਬਲਮ ਐਵਰ ਐਗਜ਼ਿਸਟਿੰਗ ਪ੍ਰੋਬਲਮ ਹੈਗੀ, ਪਹਿਲਾਂ ਤੋਂ ਹੀ ਸੀ। ਜੀ ਜੀ। ਅਗਲੀ ਖਬਰ ਵੱਲ ਚੱਲੀਏ ਆਪਾਂ। ਇੱਕ ਆਪਣਾ ਹਰਜੋਤ ਭਾਜੀ, ਇੱਕ ਆਪਾਂ ਨੂੰ ਕਿਸੇ ਨੇ ਕੁਐਸਚਨ ਪੁੱਛਿਆ, ਗੁਰਮਨ ਹੋਣਾ ਨੇ ਨਿਊ ਟਰੱਕ ਬਿਜ਼ਨਸ ਸਟਾਰਟ ਕਰਨ ਦੇ ਲਈ ਐਡਵਾਈਸ। ਸੋ ਇਸ ਵੇਲੇ ਤਾਂ ਅਸੀਂ ਕਵਾਂਗੇ ਵੀ ਬਿਲਕੁਲ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਨਵਾਂ ਤੁਸੀਂ ਟਰੱਕਿੰਗ ਬਿਜ਼ਨਸ ਸਟਾਰਟ ਕਰਨਾ ਤਾਂ ਪਲੀਜ਼ ਇਹਦੇ ਵਿੱਚ ਅਜੇ ਨਾ ਆਇਓ, ਕਿਉਂਕਿ ਕਪੈਸਿਟੀ ਜਿਹੜੀ ਆ ਉਹਦਾ ਬਹੁਤ ਇਸ਼ੂ ਹੈਗਾ ਜੀ। ਸੋ ਥੋੜਾ ਦੇਖੋ, ਹਾਂਜੀ 4-5 ਮਹੀਨੇ 6 ਮਹੀਨੇ ਹੈ ਨਾ, ਮਾਰਚ ਤੱਕ ਵੀ ਕਿੱਦਾਂ ਹੁੰਦੀ ਆ। ਪਿਛਲੇ ਹਫਤੇ ਵੀ ਆਪਾਂ ਗੱਲਬਾਤ ਕੀਤੀ ਸੀ ਇੰਸ਼ੋਰੈਂਸ ਨੂੰ ਲੈ ਕੇ, ਪਈ ਜਿਹੜਾ US ਕਾਂਗਰਸ ਦੇ ਵਿੱਚ ਮੇਰੇ ਖਿਆਲ ਨਾਲ ਪਾਸ ਹੋ ਗਿਆ ਉਹ ਬਿੱਲ, ਜਿਹੜਾ 750,000 ਤੋਂ 2 ਮਿਲੀਅਨ ਤੱਕ ਜਿਹੜੀ ਇੰਸ਼ੋਰੈਂਸ ਇਨਕਰੀਜ਼ ਕਰਦਾ ਸੀ। ਨਹੀਂ ਜੀ, ਉਹ ਐਕਚੁਅਲੀ ਨਹੀਂ, ਅਜੇ ਉਹ ਜਿਹੜਾ ਹਾਊਸ ਦੇ ਵਿੱਚ ਹੋਇਆ ਤੇ ਅਜੇ ਦੂਸਰੇ ਸਾਈਡ ਤੇ ਉਹ ਹੋਣਾ ਆ, ਬਟ ਉਹਦੇ ਵਿੱਚ ਅਜੇ ਪ੍ਰੋਗਰੈਸ ਚੱਲ ਰਹੀ ਹੈਗੀ ਆ। ਸੋ ਇਸ ਮੰਥ ਦੇ ਐਂਡ ਦੇ ਵਿੱਚ ਫਾਈਨਲ ਵੋਟ ਹੈਗੀ ਆ, ਸੋ ਉਹਦਾ ਅਜੇ ਵੇਟ ਕਰਨਾ ਪੈਣਾ ਜੀ। ਇੱਕ ਮੈਂ ਦੇਖ ਰਿਹਾ ਸੀ ਓਇਡਾ ਵਾਲਿਆਂ ਨੇ ਲਿੰਕ ਜਿਹੜਾ ਬਣਾਇਆ ਹੋਇਆ ਆ ਵੀ ਚਿੱਠੀ ਜਿਹੜੀ ਆ ਤੁਸੀਂ ਆਪਣੇ ਇਲੈਕਟਡ ਅਫੀਸ਼ੀਅਲਸ ਨੂੰ ਮੈਸੇਜ ਜਿਹੜਾ ਉਹ ਘੱਲ ਸਕਦੇ ਆ ਵੀ ਇਹ ਚੀਜ਼ ਜਿਹੜੀ ਆ ਤੁਸੀਂ ਨਾ ਕਰੋ, ਜਿਹੜੀ ਇੰਸ਼ੋਰੈਂਸ ਆ 7.5 ਲੱਖ ਡਾਲਰ ਤੋਂ ਵਧਾ ਕੇ 4.9 ਮਿਲੀਅਨ ਡਾਲਰ ਤੱਕ ਜਿਹੜੀ ਉਹ ਵੱਧ ਸਕਦੀ ਆ, 2 ਮਿਲੀਅਨ ਹੀ ਨਹੀਂ, ਉਤੋਂ ਵੀ ਉੱਤੇ ਜਿਹੜੀ ਉਹ ਜਾ ਸਕਦੀ ਹੈ। ਸੋ ਜ਼ਰੂਰ ਜਿਹੜਾ ਇਸ ਚੀਜ਼ ਦਾ ਧਿਆਨ ਰੱਖਣ ਦੀ ਜ਼ਰੂਰਤ ਆ। ਜੇ ਇਸ ਚੀਜ਼ ਦੇ ਤੁਸੀਂ ਅਪੋਜ਼ ਕਰਦੇ ਆ ਤਾਂ ਉਹ ਲਿੰਕ ਕਿਸੇ ਨੇ ਸ਼ੇਅਰ ਕੀਤਾ ਹੋਇਆ, ਉਹਦੇ ਵਿੱਚ ਤੁਸੀਂ ਜਿਹੜਾ ਉਹ ਆਪਣੇ ਇਲੈਕਟਡ ਅਫੀਸ਼ੀਅਲ ਨੂੰ ਜਿਹੜਾ ਉਹ ਜ਼ਰੂਰ ਘੱਲ ਸਕਦੇ ਹੈਗੇ ਆ ਜੀ। ਜਿਹੜਾ ਐਕਚੁਅਲੀ ਪ੍ਰੋਬਲਮ ਜਿਹੜੀ ਹੈਗੀ ਆ ਕਿ ਜਿਹੜੇ ATRI ਨੇ ਜਿਹੜੀ ਸਟੱਡੀ ਹੁਣੇ ਹੀ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਕਿ ਜਿਹੜੇ ਨਿਊਕਲੀਅਰ ਵਰਡਿਕਟਸ ਹੈਗੇ ਆ, ਜਿਹੜੇ ਇੰਸ਼ੋਰੈਂਸ ਕੰਪਨੀਆਂ ਦੇ ਵਰਡਿਕਟਸ ਹੈਗੇ, ਟਰੱਕਿੰਗ ਕੰਪਨੀਆਂ ਦੇ, ਉਹ ਇੰਨੇ ਕੁ ਹਾਈ ਆ ਰਹੇ ਆ, ਔਰ ਐਵਰੇਜ ਜਿਹੜਾ ਕਲੇਮ ਹੈਗਾ ਆ ਬਹੁਤ ਜ਼ਿਆਦਾ ਚਲਾ ਜਾਂਦਾ। ਔਰ ਜਿਹੜੀ ਦੂਸਰੀ ਚੀਜ਼ ਹੈ ਕਿ ਜਿਹੜੇ ਜਿਊਰੀ ਅਵਾਰਡ ਹੈਗੇ ਆ ਨਾ, ਉਹ ਐਕਸੈਪਸ਼ਨਲ ਹੈਗੇ ਆ, ਬਹੁਤ ਜ਼ਿਆਦਾ ਵੱਡੇ ਹੈਗੇ ਆ। ਸੋ ਉਹਨਾਂ ਦੀ ਅਗੇਨ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਅਗੇਨ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਚੀਜ਼ ਦੀ, ਫਿਰ ਆਪਾਂ ਆ ਜਾਂਦੇ ਹਾਂ ਕਿ ਕਿਉਂ ਐਕਸੀਡੈਂਟ ਇੰਨੇ ਹੈਗੇ ਆ, ਕਿਉਂ ਇੰਨੇ ਭਿਆਨਕ ਐਕਸੀਡੈਂਟ ਹੁੰਦੇ ਆ, ਕਿਉਂ ਇਹ ਚੀਜ਼ਾਂ ਸਾਰੀਆਂ ਹੁੰਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਆਬਵੀਅਸਲੀ ਐਂਡ ਤੇ ਆਣ ਕੇ ਉੱਥੇ ਹੁੰਦੀਆਂ ਕਿ ਜੇ ਬੇਸਿਕਸ ਤੇ ਚਲੇ ਜਾਈਏ, ਸਾਡੀ ਹਾਇਰਿੰਗ ਪ੍ਰੈਕਟਿਸ ਕਿੱਦਾਂ ਦੀ ਆ। ਜੇ ਅਸੀਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਔਰ ਇਹ ਇਕੱਲੀ ਆਪਣੀ ਕਮਿਊਨਿਟੀ ਨਹੀਂ, ਐਕਚੁਅਲ ਦੇ ਵਿੱਚ ਟਰੱਕਿੰਗ ਕਮਿਊਨਿਟੀ ਦੀ ਹੀ ਪ੍ਰੋਬਲਮ ਆ, ਬਾਹਰ ਲੋਕਾਂ ਦੀ ਵੀ ਪ੍ਰੋਬਲਮ ਹੈਗੀ ਆ, ਪਰ ਸਾਡੀ ਕਮਿਊਨਿਟੀ ਦੀ ਥੋੜ੍ਹੀ ਜਿਹੀ ਜ਼ਿਆਦਾ ਪ੍ਰੋਬਲਮ ਹੈ ਕਿ ਸਾਡੀ ਹਾਇਰਿੰਗ ਪ੍ਰੈਕਟਿਸਿਸ ਬਹੁਤ ਮਾੜੀਆਂ ਹੈਗੀਆਂ। ਸਾਨੂੰ ਬਿਲਕੁਲ ਵੀ ਜਿਹੜਾ ਸਾਡੇ ਟਰੱਕ ਡਰਾਈਵਰ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਸਿੱਖਣ ਦਾ ਜਜ਼ਬਾ ਹੈਗਾ। ਹੁਣ ਸਾਨੂੰ ਕਈ ਸਕੂਲ ਸਾਨੂੰ ਇਸ ਵੇਲੇ ਜਿਹੜੇ ਕਿ ਇੰਨੀ ਜ਼ੋਰ ਸ਼ੋਰ ਨਾਲ ਮਾਰਕੀਟਿੰਗ ਐਡਵਰਟਾਈਜ਼ਮੈਂਟ ਕਰ ਰਹੇ ਕਿ 1 ਹਫ਼ਤੇ ਦੇ ਵਿੱਚ ਟਰੱਕ ਸਿਖਾ ਦਿਆਂਗੇ। ਮਤਲਬ ਮੈਨੂੰ ਸੀਰੀਅਸਲੀ ਸ਼ਰਮ ਹੀ ਆਉਂਦੀ ਆ ਉਹ ਚੀਜ਼ ਸੁਣ ਕੇ ਕਿ 1 ਹਫ਼ਤੇ ਦੇ ਵਿੱਚ ਤਾਂ ਬੰਦੇ ਨੂੰ ਕਾਰ ਦਾ ਸਟੀਅਰਿੰਗ ਫੜ ਕੇ ਸਿੱਧਾ ਕਰਨਾ ਨਹੀਂ ਆਉਂਦਾ, ਤੁਸੀਂ ਟਰੱਕ ਕਿੱਦਾਂ ਸਿਖਾ ਦਿਓਗੇ ਇੱਕ ਬੰਦੇ ਨੂੰ ਇੱਕ। ਔਰ ਜਿੱਥੋਂ ਤੱਕ ਮੈਨੂੰ ਕੰਪਲੇਂਟਸ ਆ ਰਹੀਆਂ ਇਸ ਵੇਲੇ ਟਰੱਕ ਸਕੂਲਾਂ ਦੇ ਬਾਰੇ 'ਚ ਕਿ ਕਈ ਟਰੱਕ ਸਕੂਲ ਜਿਹੜੇ ਆ ਉਹ ਸਿਰਫ ਤੇ ਸਿਰਫ ਇੱਕ ਰੋਡ ਡਰਾਈਵ ਤੇ ਭੇਜ ਕੇ, ਇੱਕ ਵਾਰੀ ਰੋਡ ਟੈਸਟ ਤੇ ਭੇਜ ਕੇ ਜਾਂ ਉਹਨੂੰ ਇੱਕ ਵਾਰੀ ਸੜਕ ਤੇ ਚਲਾਉਣ ਤੋਂ ਬਾਅਦ ਉਹਨਾਂ ਨੂੰ ਮਜਬੂਰ ਕਰ ਰਹੇ ਆ ਲੋਕਾਂ ਨੂੰ ਕਿ ਜਾ ਕੇ ਟੈਸਟ ਦਿਓ, ਤੁਸੀਂ ਪਾਸ ਹੋ ਜਾਣਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਜੇ ਅਸੀਂ ਇੰਸ਼ੋਰੈਂਸ ਦਾ ਰੌਲਾ ਪਾਉਂਦੇ ਆ ਨਾ, ਅਸੀਂ ਰੋਂਦੇ ਆ ਕਿ ਇੰਸ਼ੋਰੈਂਸ ਅਸੀਂ ਜੜ੍ਹਾਂ ਤੇ ਅਸੀਂ ਆਪ ਖਰਾਬ ਕਰ ਰਹੇ ਹਾਂ ਯਾਰ। ਮਤਲਬ ਕਿ ਟਰੱਕ ਡਰਾਈਵਰ ਇੱਕ ਐਡਾ ਵੱਡਾ 80,000 ਪਾਉਂਡ ਦਾ ਟਰੱਕ ਲੈ ਕੇ ਚੱਲਣਾ ਔਰ 1 ਹਫ਼ਤੇ ਦੇ ਵਿੱਚ ਟ੍ਰੇਨਡ ਹੋ ਜਾਊਗਾ। ਮਤਲਬ ਮੈਨੂੰ ਸੀਰੀਅਸਲੀ ਬਾਹਰ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਨਾ ਸਾਨੂੰ ਆਪਣੇ ਆਪ ਦੇਖਣਾ ਚਾਹੀਦਾ ਵੀ ਅਸੀਂ ਕਿੱਦਾਂ ਦਾ ਕੰਮ ਕਰ ਰਹੇ ਹਾਂ, ਕਿੱਦਾਂ ਦੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਕਿ ਜਿਹੜੀਆਂ ਸਾਨੂੰ ਹੀ ਖਾ ਜਾਣਾ ਹੈ, ਸਾਨੂੰ ਹੀ ਇਹਨੇ ਬਰਬਾਦ ਕਰਨਾ। ਜੀ ਜੀ। ਅਤੇ ਬਿਲਕੁਲ ਇਹ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਆ। ਦੇਖੋ ਜਦੋਂ ELD ਨੂੰ ਲੈ ਕੇ ਲੋਕ ਕਹਿੰਦੇ ਸੀ ਵੀ ਜਿਹੜੇ ਕੋਈ 2 ਆਈਡੀਆਂ ਚਲਾ ਕੇ ਕਰ ਰਹੇ ਆ, ਅਸੀਂ ਉਹਨਾਂ ਦੀ ਜਿਹੜੀ ਉਹ ਸ਼ਿਕਾਇਤ ਕਰਨਾ ਚਾਹੁੰਦੇ ਹਾਂ। ਸੋ ਆਈ ਥਿੰਕ ਅਜਿਹੀਆਂ ਚੀਜ਼ਾਂ ਨੂੰ ਜੇ ਖੁਦ ਪਰਦਾਫਾਸ਼ ਕਰਦੇ ਜਾਓਗੇ ਐਜ਼ ਏ ਟਰੱਕਿੰਗ ਕਮਿਊਨਿਟੀ ਖੁਦ ਹੀ, ਤਾਂ ਉਹਨਾਂ ਦੇ ਲਈ ਖੁਦ ਕਮਿਊਨਿਟੀ ਉਸ ਦੇ ਲਈ ਜਿਹੜਾ ਉਹ ਜ਼ਿਆਦਾ ਫਾਇਦਾ ਰਹਿੰਦਾ ਆ ਓਵਰਆਲ ਉਸ ਦੇ ਜਿਹੜੇ ਉਹ ਭਵਿੱਖ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਆ ਅਜਿਹੇ ਜਿਹੜੀਆਂ ਚੀਜ਼ਾਂ ਤੋਂ। ਅਤੇ ਆਈ ਥਿੰਕ ਸਮੱਸਿਆ ਇਹ ਵੀ ਹੁੰਦੀ ਆ ਕਿਤੇ ਨਾ ਕਿਤੇ ਰਮਨ ਜੀ, ਹਰਜੋਤ ਜੀ, ਵੀ ਐਨਫੋਰਸਮੈਂਟ ਜਿਹੜੀ ਉਹ ਸਲੋ ਹੁੰਦੀ ਆ ਅਤੇ ਉਹਨਾਂ ਦੇ ਕੋਲ ਇੰਨੇ ਰੀਸੋਰਸਿਸ ਨਹੀਂ ਹੁੰਦੇ ਕਈ ਵਾਰੀ ਵੀ ਉਹ ਸਾਰੇ ਥਾਵਾਂ ਦੇ ਉੱਤੇ ਪਹੁੰਚ ਕੇ ਸਾਰਾ ਕੁਛ ਜਿਹੜਾ ਆ ਉਹ ਇਕੱਠੇ ਜਿਹੜਾ ਕਰਦੇ ਜਾਣ। ਉੱਦਾਂ ਆਪਾਂ ਸੈਕਰਾਮੈਂਟੋ 'ਚ ਵੀ ਦੇਖਿਆ, ਬੇਕਰਸਫੀਲਡ 'ਚ ਵੀ ਹੁਣੇ ਰੀਸੈਂਟਲੀ
ਖਬਰਾਂ ਆਈਆਂ ਸੀ। ਹੋਰ ਕਈ ਥਾਵਾਂ ਦੇ ਉੱਤੋਂ DMV ਦੇ ਨਾਲ ਭ੍ਰਿਸ਼ਟਾਚਾਰ ਦੀ ਮਿਲੀ ਭੁਗਤ ਦੀਆਂ ਜਿਹੜੀਆਂ ਅੰਦਰੂਨੀ ਤੌਰ ਦੇ ਉੱਤੇ ਕਈ ਸਕੂਲਾਂ ਦੀਆਂ ਖਬਰਾਂ ਆਈਆਂ ਵੀ ਕਿੱਦਾਂ ਡਾਲਰਾਂ ਦੇ ਲੈਣ ਦੇਣ ਦੇ ਵਿੱਚ ਇਹ ਜਿਹੜੇ ਲਾਇਸੈਂਸ ਆ ਉਹ ਦਈ ਜਾਂਦੇ ਸੀਗੇ। ਸੋ ਆਈ ਥਿੰਕ ਬਿਲਕੁਲ ਜੀ ਉਹ ਉਸ ਨੂੰ ਗੱਲ ਆ ਵੀ ਉਸ ਨੂੰ ਉਹ ਕਰਦੇ ਉਹ ਕਈ ਵਾਰੀ ਕਈ ਵਰੇ ਲਾ ਦਿੰਦੇ ਆ। ਉਨੇ ਚਿਰ ਦੇ ਵਿੱਚ ਜਿਸਨੇ ਕਿਸੇ ਨੇ ਸਹੀ ਵੀ ਸਿੱਖਿਆ ਹੁੰਦਾ ਆ ਉਸ ਜਿਹੜਾ ਟੈਸਟ ਦੇਣ ਵਾਲੇ DMV ਲੈਣ ਵਾਲੇ DMV ਇੰਪਲਾਈ ਦੇ ਥਰੂ ਉਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਵੀ ਕੈਂਸਲ ਹੋ ਜਾਂਦਾ। ਸੋ ਬਹੁਤ ਸਾਰੇ ਜਿਹੜੇ ਭਲੇ ਲੋਕ ਆ ਉਹ ਵੀ ਰਗੜੇ ਜਾਂਦੇ ਆ। ਸੋ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਚਾਹੀਦਾ ਆ ਵੀ ਅਜਿਹੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਆ ਤੁਹਾਨੂੰ ਜਵਾਬ ਜਿਹੜੀ ਆਵਾਜ਼ ਆ ਉਹ ਚੱਕਣੀ ਚਾਹੀਦੀ ਆ। ਅਦਰਵਾਈਜ਼ ਬਹੁਤ ਜ਼ਿਆਦਾ ਜਿਹੜੀਆਂ ਖੱਜਲ ਖੁਆਰੀਆਂ ਦੇ ਵਿੱਚੋਂ ਤੁਹਾਨੂੰ ਜਿਹੜਾ ਉਹ ਲੰਘਣਾ ਪੈਂਦਾ ਆ। ਸੋ ਬਿਲਕੁਲ ਸਕੂਲਾਂ ਦਾ ਸਾਰਿਆਂ ਨਾਲੋਂ ਵੱਡੀ ਗੱਲ ਆ ਸਾਡੀ ਜਿਹੜੀ ਮੈਂਟੈਲਿਟੀ ਆ ਨਾ, ਸਾਡੀ ਮੈਂਟੈਲਿਟੀ ਇਸ ਕਦਰ ਥੱਲੇ ਗਿਰ ਗਈ ਆ ਕਿ ਅਸੀਂ ਇਹ ਸੋਚਦੇ ਆ ਕਿ ਗਲਤ ਕੰਮ ਕਰਕੇ ਹੀ ਪੈਸੇ ਬਣ ਸਕਦੇ ਆ ਜੀ। ਮਤਲਬ ਕਿ ਜੋ ਵੀ ਕਰਨਾ, ਚਾਹੇ ਅਸੀਂ ਸਟੋਰਾਂ ਤੇ ਆ, ਚਾਹੇ ਅਸੀਂ ਟਰੱਕਾਂ 'ਚ ਆ, ਚਾਹੇ ਅਸੀਂ ਕਿਤੇ ਵੀ ਆ, ਅਸੀਂ ਕਿਤੇ ਨਾ ਕਿਤੇ ਸਾਡੀ ਮੈਂਟੈਲਿਟੀ ਇੰਨੀ ਗਿਰ ਗਈ ਆ ਕਿ ਅਸੀਂ ਇਹ ਸੋਚਦੇ ਆ ਕਿ ਅਸੀਂ ਗਲਤ ਕੰਮ ਕਰਾਂਗੇ ਤਾਂ ਹੀ ਪੈਸੇ ਬਣਨਗੇ, ਅਦਰਵਾਈਜ਼ ਪੈਸੇ ਬਣਨੇ ਬਿਲਕੁਲ ਮਤਲਬ ਅਨਬਲੀਵੇਬਲੀ ਲੋਕੀ ਕਿੰਨਾ ਕੁ ਇਸ ਚੀਜ਼ 'ਚ ਮਤਲਬ ਕਿ ਉੱਥੋਂ ਆਏ ਆ ਇੰਡੀਆ ਤੋਂ, ਉੱਥੇ ਵੀ ਉਹੀ ਸੋਚ ਹੁੰਦੀ ਸੀ ਵੀ ਜੇ ਕੋਈ ਗਲਤ ਕੰਮ ਕਰੂਗਾ ਤੇ ਉਹਦੇ ਹੀ ਪੈਸੇ ਬਣਨੇ ਆ, ਅਦਰਵਾਈਜ਼ ਪੈਸੇ ਨਹੀਂ ਬਣਨੇ। ਸੋ ਇਸ ਕਰਕੇ ਉਹ ਸੋਚ ਨੂੰ ਬਦਲਣਾ ਪੈਣਾ। ਜੀ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ, ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਜੀ ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਬਿਲਕੁਲ ਸਰ ਤੁਸੀਂ ਬਿਲਕੁਲ ਠੀਕ ਗੱਲ ਕਹਿ ਰਹੇ ਜੀ ਵੀ ਆਪਣੇ ਈਜ਼ੀ ਮਨੀ ਦੇ ਚੱਕਰ ਦੇ ਵਿੱਚ ਗਲਤ ਕੰਮ ਕਰਨ ਲੱਗ ਜਾਂਦੇ ਆ, ਥੋੜਾ ਟਾਈਮ ਲੱਗਦਾ। ਬਟ ਇੱਕ ਗੱਲ ਹੈ ਜੀ, ਚਲੋ ਠੀਕ ਹੈ ਐਕਸੀਡੈਂਟ ਵਗੈਰਾ ਸਾਰੇ ਹੋ ਰਹੇ ਆ ਨਾ ਆਲ ਓਵਰ ਦੀ ਰੋਡ, ਨਵੇਂ ਡਰਾਈਵਰ ਆਏ ਆ, ਆਟੋਮੈਟਿਕ ਟਰੱਕ ਆ ਗਏ, ਸਿੱਧਾ ਚਲਾਉਣਾ ਆ ਗਿਆ, ਚਲੋ ਜੀ। ਪਰ ਇਟ ਡਜ਼ਨਟ ਮੀਨ ਵੀ ਤੁਸੀਂ ਉਹਦੇ ਵਾਸਤੇ ਸਾਰਿਆਂ ਨੂੰ ਤੁਸੀਂ ਪਨਿਸ਼ ਹੋਵੇ ਹੈ ਨਾ। ਵੀ ਹੁਣ ਜਿਹੜੇ ਬੰਦੇ ਸਹੀ ਵੀ ਬਹੁਤ ਆ ਇਹਦੇ ਵਿੱਚ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਵੀ ਤੁਸੀਂ ਜੇ ਆ ਲਾਇਬਿਲਿਟੀ ਵਾਲਾ ਸਿਸਟਮ ਉੱਪਰ ਚਲਾ ਜਾਂਦਾ। ਹੁਣ ਜੇ 8-9 ਹਜ਼ਾਰ ਸਾਡੀ ਅਸੀਂ ਪੇ ਕਰਦੇ ਹਾਂ, ਇਹੀ ਜੇ ਮਤਲਬ ਕਹਿ ਲਓ ਵੀ ਡਬਲ ਹੋ ਜੂ 16-17-18 ਤਾਂ ਅਫੋਰਡ ਕਰਨਾ ਹੀ ਬਹੁਤ ਮੁਸ਼ਕਿਲ ਹੋ ਜੂਗਾ ਨਾ ਜੀ। ਵੀ ਇਹ ਵੀ ਕੋਈ ਸੋਚਣਾ ਚਾਹੀਦਾ ਵੀ ਮਤਲਬ ਹਰੇਕ ਨੂੰ ਇੱਕੇ ਰੱਸੇ ਆਪਾਂ ਨਹੀਂ ਬੰਨ ਸਕਦੇ ਵੀ ਸਾਰੇ ਇੱਕੋ ਜਿਹੇ ਨਹੀਂ, ਡਰਾਈਵਰ ਮਾੜੇ ਵੀ ਆ, ਚੰਗੇ ਵੀ ਬਹੁਤ ਆ, ਬੜਾ ਵਧੀਆ ਰੈਕਟ ਆ ਲੋਕਾਂ ਦਾ। ਸੋ ਉਹ ਨਾ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਥੋੜਾ ਐਕਸਪੀਰੀਅੰਸ ਹੈ ਇੰਸ਼ੋਰੈਂਸ ਇੰਡਸਟਰੀ ਦਾ, ਈਵਨ ਦੋ ਮੈਂ ਟਰੱਕਿੰਗ ਦੀ ਕਰਦਾ ਨਹੀਂ, ਪਰ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ ਨਾ ਉਹਨਾਂ ਦਾ ਪੂਲ ਹੁੰਦਾ ਆ, ਉਹ ਕੀ ਦੇਖਦੇ ਆ ਵੀ ਜੇ ਓਵਰਆਲ ਉਹਨਾਂ ਨੂੰ ਘਾਟਾ ਪੈਂਦਾ ਤਾਂ ਫਿਰ ਉਹ ਸਾਰਿਆਂ ਦੇ ਰੇਟ ਚੱਕ ਦਿੰਦੇ। ਉਹ ਇਹ ਨਹੀਂ ਦੇਖਦੇ ਵੀ ਕਿਹੜਾ ਠੀਕ ਆ ਕਿਹੜਾ ਗਲਤ ਆ, ਠੀਕ ਆ ਕਿ ਨਹੀਂ, ਕਿਉਂਕਿ ਕਲੇਮ ਇੰਨੇ ਜ਼ਿਆਦਾ ਹੁੰਦੇ ਆ, ਬਹੁਤ ਜ਼ਿਆਦਾ। ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ ਸੀ ਵੀ ਨਿਊਕਲੀਅਰ ਵਰਡਿਕਟ ਕਹਿੰਦੇ ਵੀ 71% ਟਰੱਕਿੰਗ ਇੰਡਸਟਰੀ ਦੇ ਜਿਹੜੇ ਕਲੇਮ ਹੋਏ ਆ ਉਹ 10 ਮਿਲੀਅਨ ਤੋਂ ਉੱਪਰ ਤੱਕ ਜਿਹੜੇ ਜੂਰੀ ਅਵਾਰਡ ਕਰਦੀ ਆ। ਸੋ ਫਿਰ ਇੰਸ਼ੋਰੈਂਸ ਕੰਪਨੀਆਂ ਦਾ ਵੀ ਧੂੰਆਂ ਨਿਕਲਦਾ ਆ, ਅਤੇ ਉਹ ਨੈਚੁਰਲੀ ਇੰਸ਼ੋਰੈਂਸ ਕੰਪਨੀਆਂ ਵੀ ਬਿਜ਼ਨਸ 'ਚ ਹੀ ਆ, ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤਾਂ ਹੈ ਨਹੀਂ। ਸੋ ਇਸ ਕਰਕੇ ਜਿਹੜਾ ਅਸਰ ਪੈਂਦਾ ਸਾਰਿਆਂ 'ਤੇ। ਬਿਲਕੁਲ ਇਹ ਜਿਹੜੀ ਡੈਫੀਨੇਟਲੀ ਗੱਲ ਇਹਨਾਂ ਨੇ ਕਹੀ ਹੈ ਕਿ ਦੇਖੋ ਇਹ ਗਰੁੱਪ ਹੈ, ਜਿੱਦਾਂ ਕਿ ਆਪਾਂ ਛੋਟਾ ਗਰੁੱਪ ਵੀ ਕਰ ਲਈਏ, ਕੁਝ ਵੀ ਕਰ ਲਈਏ, ਤੇ ਜੇ ਆਪਾਂ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਉਹਦੇ ਵਿੱਚ ਆਪਾਂ ਸਾਰੇ ਖਰਚੇ ਆਪਣੇ ਸਾਰਿਆਂ ਦੇ ਸਾਂਝੇ ਆ ਤੇ ਪ੍ਰੋਫਿਟ ਸਾਂਝਾ ਆ। ਜਿੱਦਣ ਆਪਾਂ ਨੂੰ ਨੁਕਸਾਨ ਹੁੰਦਾ ਆ ਉਦੋਂ ਆਪਾਂ ਸਾਰੇ ਭਰਦੇ ਜੇਬ 'ਚੋਂ, ਤੇ ਜਿੱਦਣ ਆਪਾਂ ਨੂੰ ਫਾਇਦਾ ਹੁੰਦਾ ਆਪਾਂ ਥੋੜ੍ਹੇ ਥੋੜ੍ਹੇ ਪੈਸੇ ਪਾਕਟ 'ਚ ਪਾਉਂਦੇ ਆ। ਸੋ ਇਹ ਸਿੰਪਲ ਆ ਜੀ, ਜਿਹੜੀ ਇੰਸ਼ੋਰੈਂਸ ਹੈਗੀ ਆ ਇਹ ਕੋਈ ਕਿਸੇ ਦਾ ਕੋਈ ਪਰਸਨਲ ਨਹੀਂ ਹੈਗਾ, ਕਿਸੇ ਦਾ ਕੋਈ ਇੱਦਾਂ ਦਾ ਨਹੀਂ ਹੈਗਾ। ਜਦੋਂ ਇੰਸ਼ੋਰੈਂਸ ਕੰਪਨੀ ਨੂੰ ਨੁਕਸਾਨ ਹੋਣਾ ਆ, ਜਦੋਂ ਅਸੀਂ ਸਾਲ ਦੇ ਵਿੱਚ ਦੇਖੋ, ਸਾਲ ਦੇ ਵਿੱਚ ਜੇ ਅਸੀਂ $1 ਲੱਖ ਦਾ ਪ੍ਰੀਮੀਅਮ ਭਰਿਆ ਆ ਇੰਸ਼ੋਰੈਂਸ ਨੂੰ ਤੇ ਅਸੀਂ 10 ਲੱਖ ਦਾ ਕਲੇਮ ਲੈ ਲਿਆ, ਤੇ ਉਹ ਆਬਵੀਅਸਲੀ ਜਿਹੜਾ 9 ਲੱਖ ਆ ਉਹ ਇੰਸ਼ੋਰੈਂਸ ਆਪਣੇ ਪੱਲੇ ਤੋਂ ਤਾਂ ਦੇਣਾ ਨਹੀਂਗਾ। ਉਹ ਜਿਹੜੇ ਦੂਜੇ ਸਾਰਾ ਗਰੁੱਪ ਹੈਗਾ ਉਹਨਾਂ ਨੂੰ ਥੋੜ੍ਹੇ ਥੋੜ੍ਹੇ ਜਿਹੜੇ ਆ ਉਹ ਚਿਪ ਇਨ ਕਰਨੇ ਪੈਣੇ ਆ ਟੂ ਮੇਕ ਸ਼ੋਰ ਕਿ ਉਹ ਜਿਹੜਾ 10 ਮਿਲੀਅਨ ਦਾ 10 ਲੱਖ ਦਾ ਜਿਹੜਾ ਕਲੇਮ ਹੈ ਜਾਂ ਜਿਹੜਾ ਵਾਧਾ ਹੋਇਆ ਉਹ ਭਰਿਆ ਜਾਵੇ। ਡੈਫੀਨੇਟਲੀ ਅਗਲੇ ਸਾਲ ਉਹਨਾਂ ਦੀ ਇੰਸ਼ੋਰੈਂਸ ਤਾਂ ਜ਼ਿਆਦਾ ਵਧਣੀ ਆ, ਪਰ ਉਹਦੇ ਨਾਲ ਕੁਝ ਪਰਸੈਂਟੇਜ ਬਾਕੀ ਸਾਰਿਆਂ ਦੀ ਵੀ ਵਧਣੀ ਆ। ਸੋ ਸੇਮ ਜਿਹੜੀ ਹੈਲਥ ਕੇਅਰ ਆ ਉਹਦੇ ਵਿੱਚ ਵੀ ਆ, ਹਰ ਇੰਸ਼ੋਰੈਂਸ ਦੇ ਵਿੱਚ ਸੇਮ ਜਿਹੜਾ ਚੀਜ਼ਾਂ ਹੁੰਦੀਆਂ। ਸੋ ਹੈਲਥ ਕੇਅਰ ਤਦੇ ਹੀ ਕੈਲੀਫੋਰਨੀਆ ਨੇ ਮੁੜ ਕੇ ਪੈਨਲਟੀ ਪਾਈ ਹੈ ਨਾ, ਕਿਉਂਕਿ ਜਿਹੜੇ ਯੰਗ ਲੋਕ ਆ ਉਹ ਕਰਾਉਂਦੇ ਨਹੀਂ ਵੀ ਮੈਂ ਕਿਹੜਾ ਹਸਪਤਾਲ ਜਾਣਾ, ਮੈਂ 25 ਸਾਲਾਂ ਦਾ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ। ਪਰ ਉਹਦਾ ਮਤਲਬ ਇਹੀ ਹੁੰਦਾ ਵੀ ਜੇ 100% ਲੋਕ ਹੈਲਥ ਇੰਸ਼ੋਰੈਂਸ ਕਰਾਊਗੇ, ਜਿਹੜੇ ਯੰਗ ਲੋਕ ਆ ਉਹ ਜਾਂਦੇ ਨਹੀਂ, ਓਲਡ ਲੋਕ ਡਾਕਟਰਾਂ ਦੇ ਜ਼ਿਆਦਾ ਜਾਂਦੇ ਆ, ਅਤੇ ਉਹ ਕੰਪਨਸੇਟ ਹੋ ਜਾਂਦਾ ਬਿੱਲ, ਕਿਉਂਕਿ ਆਪਾਂ ਜਿਹੜਾ ਯੰਗ ਬੰਦਾ ਹੈ ਉਹਨੂੰ ਵੀ ਤਾਂ ਓਲਡ ਹੋਣਾ ਹੀ ਆ ਨਾ ਕਿਸੇ ਟਾਈਮ ਜਾ ਕੇ। ਸੋ ਇਸ ਕਰਕੇ ਪੂਲ ਬਣਾਇਆ ਉਹਨੇ। ਬਿਲਕੁਲ, ਹੁਣ ਤੁਸੀਂ ਦੇਖੋ ਨਾ ਜਿਹੜੀ ਆਪਣੀ ਵਰਕਰਸ ਕੰਪ ਇੰਸ਼ੋਰੈਂਸ ਆ, ਟਰੱਕਾਂ ਦੀ, ਟਰੱਕਿੰਗ ਕੰਪਨੀਆਂ ਦੀ ਵਰਕਰਸ ਕੰਪ ਇੰਸ਼ੋਰੈਂਸ 2 ਸਾਲ ਪਹਿਲਾਂ ਕਿੱਥੇ ਸੀਗੀ, ਕਿੰਨੀ ਜ਼ਿਆਦਾ ਸੀ, 25, 27% ਦੇ ਲਾਗੇ ਸੀਗੀ। ਹੁਣ ਇਸ ਵੇਲੇ ਅਸੀਂ ਨਾਪਟਾ ਦੇ ਥਰੂ ਕਈ ਹੁਣ ਜਿਹੜੇ ਅਕਾਊਂਟ ਕੀਤੇ ਆ, ਕਈ ਜਿਹੜੀਆਂ ਇੰਸ਼ੋਰੈਂਸ ਕੀਤੀਆਂ ਆ ਉਹ ਮਤਲਬ ਕਿ 14-15% ਤੋਂ ਸ਼ੁਰੂ ਕਰਕੇ ਦੂਜੇ ਸਾਲ ਦੇ ਵਿੱਚ ਉਹ 12, 8, 10, 8 ਤੱਕ ਆ ਜਾਂਦੀ ਆ।
ਸੋ ਕਿਉਂ ਆ ਰਹੀ ਹੈ? ਕਿਉਂਕਿ ਪੇਰੋਲ ਦਾ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ AB5 ਕਰਕੇ ਕਿ ਸਾਰਿਆਂ ਨੇ ਪੇਰੋਲ 'ਚ ਜਾਣਾ ਆ, ਉਹ ਪੇਰੋਲ 'ਚ ਜਾਣ ਕਰਕੇ ਉੱਥੇ ਪੂਲ ਵੱਡਾ ਹੋ ਗਿਆ, ਪੂਲ ਵੱਡਾ ਹੋਣ ਕਰਕੇ ਪ੍ਰੀਮੀਅਮ ਘਟ ਗਏ। ਸੋ ਉੱਥੇ ਵੀ ਇਹ ਚੀਜ਼ ਜਿਹੜੀ ਆ ਇਹ ਅਸਰ ਕਰ ਰਹੀ ਆ, ਉੱਥੇ ਵੀ ਇਹ ਚੀਜ਼ ਹੋ ਰਹੀ ਆ ਕਿ ਉਹਦੇ ਨਾਲ ਜਿਹੜੇ ਆ ਪੂਲ ਵੱਡਾ ਹੋ ਰਿਹਾ, ਉਹਦੇ ਨਾਲ ਜਿਹੜੇ ਆ ਜਿਹੜੇ ਵਰਕਰਸ ਕਾਊਂਟ ਦੇ ਜਿਹੜੇ ਇਸ ਵੇਲੇ 25, 26, 27% ਤੋਂ ਸੀਗਾ ਉਹ ਘਟ ਕੇ ਜਿਹੜਾ ਆ ਇਸ ਵੇਲੇ ਉਹ ਥੱਲੇ ਨੂੰ ਆਇਆ। ਉਹ ਵੀ ਡੈਫੀਨੇਟਲੀ ਇਸੇ ਚੀਜ਼ ਦਾ ਨਤੀਜਾ ਹੈ। ਜੀ ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਨਾ 2 ਕੁਐਸਚਨ ਹੈਗੇ। ਇੱਕ ਕੁਐਸਚਨ ਤਾਂ ਲਾਇਸੈਂਸਿੰਗ ਦੇ ਰਿਗਾਰਡਿੰਗ ਹੈਗਾ ਕਿ ਇਹ ਇਸ਼ੂ ਕਾਫੀ ਟਾਈਮ ਤੋਂ ਚੱਲ ਰਿਹਾ ਹੈਗਾ, ਤੇ DMV ਇੱਦਾਂ ਕਿਉਂ ਨਹੀਂ ਕਰਦੀ ਕਿ ਉਹ ਆਪਣੇ ਆਪ ਨੂੰ ਹੀ ਕਰੈਕਟ ਕਰੇ, ਆਪਣਾ ਥੋੜਾ ਸਟੈਂਡਰਡ ਲਾਇਸੈਂਸਿੰਗ ਦਾ ਉੱਚਾ ਕਰੇ ਤਾਂ ਕਿ ਇਹ ਜਿਹੜੀ ਕਮੀਆਂ ਇਹ ਸਭ ਦੂਰ ਹੋ ਸਕਣ। ਤੇ ਇੱਕ ਮੇਰਾ ਹੋਰ ਕੁਐਸਚਨ ਸੀਗਾ ਕਿ ਜਿਹੜੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਆ, ਜਿੱਦਾਂ ਆਪਾਂ ਹੈਲਥ ਕੇਅਰ 'ਚ ਦੇਖਿਆ ਕਿ ਕੁਝ ਤਾਂ ਕਾਸਟ ਹੁੰਦੀ ਹੈ ਜਿਹੜੀ ਐਕਚੁਅਲ ਟਰੀਟਮੈਂਟ ਤੇ ਜਾਂਦੀ ਆ, ਕੁਝ ਹਸਪੀਟਲ ਦਾ ਪ੍ਰੋਫਿਟ ਆ, ਕੁਝ ਇੰਸ਼ੋਰੈਂਸ ਕੰਪਨੀ ਦਾ ਪ੍ਰੋਫਿਟ ਆ, ਤੇ ਕਿੰਨਾ ਪਰਸੈਂਟੇਜ ਐਕਚੁਅਲੀ ਕਲੇਮਸ ਲੈ ਜਾਂਦਾ ਹੈ ਤੇ ਕਿੰਨਾ ਉਹਦੇ ਵਿੱਚੋਂ ਇੰਸ਼ੋਰੈਂਸ ਕੰਪਨੀਆਂ ਪ੍ਰੋਫਿਟ ਕਰਦੀਆਂ? ਜੀ, ਇੰਸ਼ੋਰੈਂਸ ਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀਆਂ ਕਮਰਸ਼ੀਅਲ ਇੰਸ਼ੋਰੈਂਸ ਕੰਪਨੀਆਂ ਨਾ, ਖਾਸ ਕਰਕੇ ਟਰੱਕਿੰਗ ਦੀਆਂ, ਪਿਛਲੇ 10-12 ਸਾਲਾਂ ਤੋਂ ਕੋਈ ਵੀ ਕੰਪਨੀ ਪ੍ਰੋਫਿਟ 'ਚ ਨਹੀਂ ਜਾ ਰਹੀ, ਕੋਈ ਵੀ ਕੰਪਨੀ। ਇਸੇ ਕਰਕੇ ਰੇਟ ਜਿਹੜੇ ਆ ਉਹ ਇਨਕਰੀਜ਼ ਹੋ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਇਕੱਲਾ ਉਹ ਟਰੱਕਿੰਗ ਨਹੀਂ ਕਰਦੀਆਂ, ਕੋਈ ਜਿੱਦਾਂ ਲਾਈਫ ਇੰਸ਼ੋਰੈਂਸ ਕਰੀ ਜਾਂਦੀਆਂ, ਕੋਈ ਹੋਮ ਇੰਸ਼ੋਰੈਂਸ, ਕੋਈ ਆਟੋ ਇੰਸ਼ੋਰੈਂਸ। ਕਈ ਵਾਰ ਉਹਨਾਂ ਨੂੰ ਇੱਕ ਬਿਜ਼ਨਸ 'ਚੋਂ ਪ੍ਰੋਫਿਟ ਹੁੰਦਾ, ਦੂਜੇ 'ਚੋਂ ਘਾਟਾ ਹੁੰਦਾ। ਇਸੇ ਕਰਕੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਇੱਦਾਂ ਦੇ ਰੂਲ ਪਹਿਲਾਂ ਸੈਟਅਪ ਕੀਤੇ ਸੀ। ਕਈ ਕਹਿੰਦੇ ਸੀ ਅਸੀਂ ਤਾਂ ਸਿਰਫ ਘਰਾਂ ਦੀ ਇੰਸ਼ੋਰੈਂਸ ਹੀ ਕਰਨੀ ਆ, ਜਿੱਦਾਂ ਮੰਨ ਲਓ ਕੈਲੀਫੋਰਨੀਆ 'ਚ। ਜੀ। ਉਹਨੇ ਕਿਹਾ ਨਹੀਂ ਵੀ ਘਰਾਂ 'ਚ ਤਾਂ ਪ੍ਰੋਫਿਟ ਹੋਣਾ, ਵੀ ਘਰਾਂ 'ਚ ਤਾਂ ਘੱਟ ਹੁੰਦੇ ਕਲੇਮ, ਹੈ ਨਾ, ਅਨਲੈਸ ਕਿ ਕੋਈ ਕੈਟਾਸਟ੍ਰੋਫੀ ਹੋਵੇ, ਜਿਸ ਤਰ੍ਹਾਂ ਪਿੱਛੇ ਅੱਗਾਂ ਲੱਗੀਆਂ ਸੀ। ਤੇ ਪਰ ਤੁਹਾਨੂੰ ਕਾਰਾਂ ਦੀ ਵੀ ਨਾਲ, ਕਿਉਂਕਿ ਕਾਰਾਂ 'ਚ ਲਾਸ ਬਹੁਤ ਵਾਰੀ ਕੰਪਨੀਆਂ ਨੂੰ ਹੁੰਦਾ। ਸੋ ਇਸ ਕਰਕੇ ਕਮਰਸ਼ੀਅਲ ਦਾ ਜਿੱਥੇ ਤੱਕ ਮੇਰਾ ਨੌਲੇਜ ਆ ਨਾ, ਵੀ ਟਰੱਕਿੰਗ ਦੇ ਵਿੱਚ ਜਿਹੜਾ ਬਹੁਤ ਬੁਰਾ ਹਾਲ ਆ ਇੰਸ਼ੋਰੈਂਸ ਕੰਪਨੀਆਂ ਦਾ। ਤਦੇ ਬਹੁਤ ਜ਼ਿਆਦਾ ਕੰਪਨੀਆਂ ਜਿਹੜੀਆਂ ਘਟ ਗਈਆਂ ਹੈਗੀਆਂ ਇੰਸ਼ੋਰੈਂਸ ਕਰਨੇ 'ਚੋਂ, ਤੁਸੀਂ ਦੇਖ ਰਹੇ ਹੋਵੋਗੇ। ਰਮਨ ਜੀ ਨੂੰ ਜ਼ਿਆਦਾ ਪਤਾ ਕਿਉਂਕਿ ਟਰੱਕਿੰਗ ਦੇ ਵਿੱਚ ਹੈਗੇ ਆ ਜੀ। ਨਹੀਂ, ਬਿਲਕੁਲ ਜੀ, ਇਹ ਜਿਹੜੀ ਪ੍ਰੋਬਲਮ ਹੈਗੀ ਆ, ਕਿਉਂਕਿ ਟਰੱਕਿੰਗ ਦੇ ਵਿੱਚ ਖਾਸ ਕਰਕੇ ਜਿਹੜੇ ਅਗੇਨ ਆਪਾਂ ਜਿਹੜੀ ਗੱਲ ਕਰਦੇ ਆ, ਦੇਖੋ ਇਹ ਸਾਰੀਆਂ ਚੀਜ਼ਾਂ ਕਨੈਕਟਡ ਹੈਗੀਆਂ। ਅਸੀਂ ਇੱਕ ਮੁੱਦੇ ਨੂੰ ਨਾ ਲੈ ਕੇ ਚੱਲੀਏ ਕਿ ਸੀਗਾ ਸਾਡੀ ਇੰਸ਼ੋਰੈਂਸ ਦਾ ਰੇਟ ਵੱਧ ਗਿਆ, ਕਿਉਂ ਵਧਿਆ, ਉਹਦੇ ਤੇ ਵਿਚਾਰ ਕਰਨਾ ਜ਼ਰੂਰੀ ਆ। ਔਰ ਹਰ ਇੱਕ, ਮੈਂ ਇੱਕ ਨਹੀਂ ਕਹਿੰਦਾ, ਅਸੀਂ ਹਰ ਇੱਕ ਬੰਦਾ, ਹਰ ਇੱਕ ਜਣਾ, ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਦੇ ਜ਼ਿੰਮੇਵਾਰ ਆ। ਚਾਹੇ ਉਹ ਟਰੱਕਿੰਗ ਸਕੂਲ ਲੈ ਲਓ, ਚਾਹੇ ਜਿਹੜੇ ਪੂਰੇ ਟ੍ਰੇਨ ਡਰਾਈਵਰ ਨੇ ਉਹਨਾਂ ਨੂੰ ਹਾਇਰ ਕਰਨਾ, ਜਾਂ ਪੂਰਾ ਬੈਕਗਰਾਊਂਡ ਚੈੱਕ ਨਾ ਕਰਨਾ, ਜਾਂ ਮਤਲਬ ਕੁਛ ਵੀ ਲੈ ਲਓ ਤੁਸੀਂ। ਅਸੀਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਇੱਕ ਬੰਦਾ ਜ਼ਿੰਮੇਵਾਰ ਹੈਗਾ, ਔਰ ਇਹ ਹਰ ਇੱਕ ਬੰਦੇ ਦੀ ਰਿਸਪੌਂਸਿਬਿਲਿਟੀ ਬਣਦੀ ਆ। ਠੀਕ ਹੈ ਨਾ? ਜੇ ਟਰੱਕਿੰਗ ਕੰਪਨੀ ਇੱਕ ਡਰਾਈਵਰ ਜੇ ਹੁਣ ਮੈਂ ਇੱਥੇ ਸਾਡੇ ਟਰੱਕਿੰਗ ਕੰਪਨੀ ਇੰਸ਼ੋਰੈਂਸ ਕੰਪਨੀ ਦੇ ਨਾਲ ਬੈਠਾ ਸੀਗਾ, ਔਰ ਉਸ ਇੰਸ਼ੋਰੈਂਸ ਕੰਪਨੀ ਦੇ ਕੋਲ 3 ਕੰਪਨੀਆਂ ਦੀ ਇੰਸ਼ੋਰੈਂਸ ਸੀਗੀ। ਠੀਕ ਹੈ ਜੀ, 3 ਕੰਪਨੀਆਂ ਦੀ ਇੰਸ਼ੋਰੈਂਸ ਸੀ। ਇੱਕ ਡਰਾਈਵਰ ਜਿਹੜਾ ਆ ਉਹ ਇੱਕ ਕੰਪਨੀ ਦਾ ਟਰੱਕ ਜਿਹੜਾ ਟੋਟਲ ਕਰਕੇ ਉਹ ਦੂਜੀ ਕੰਪਨੀ ਨੇ ਹਾਇਰ ਕੀਤਾ। ਆਫਟਰ 2 ਮਹੀਨਿਆਂ ਦੇ ਉਹਨੇ ਦੂਜੀ ਕੰਪਨੀ ਦਾ ਟਰੱਕ ਟੋਟਲ ਕੀਤਾ। ਉਸ ਤੋਂ ਬਾਅਦ ਉਹ ਤੀਜੀ ਕੰਪਨੀ ਨੇ ਹਾਇਰ ਕੀਤਾ। ਉਹਨੇ 6 ਮਹੀਨਿਆਂ ਦੇ ਵਿੱਚ 3 ਕੰਪਨੀਆਂ ਦੇ 3 ਟਰੱਕ ਟੋਟਲ ਕੀਤੇ। ਹੁਣ ਉਹਦੇ ਵਿੱਚ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਗਲਤੀ ਕਹੋਗੇ ਜਾਂ ਕਿ ਸਾਡੀ ਗਲਤੀ ਕਹੋਗੇ? ਹਰ ਇੱਕ ਬੰਦੇ ਨੇ ਉਹਨੂੰ ਵਿਦਆਊਟ ਬੈਕਗਰਾਊਂਡ ਚੈੱਕ ਕੀਤੇ, ਵਿਦਆਊਟ ਉਹਦੀ ਪਿਛਲਾ ਬੈਕਗਰਾਊਂਡ ਦੇਖੇ ਤੇ ਕਾਲ ਕਰਨ ਤੋਂ ਬਿਨਾਂ ਉਹਨੇ 3 ਕੰਪਨੀਆਂ ਦੇ 3 ਟਰੱਕ ਜਿਹੜੇ ਆ ਉਹ ਟੋਟਲ ਕੀਤੇ। ਔਰ ਉਹਦੇ ਵਿੱਚ ਤੁਸੀਂ ਦੱਸੋ ਵੀ ਕਿਹਦੀ ਗਲਤੀ ਆ? ਜੀ। ਸੋ ਬਿਲਕੁਲ, ਜੇ ਲੇਟੈਸਟ ਮੈਂ ਦੱਸਦਾ ਜਾਵਾਂ, ਕਹਿੰਦੇ ਵੀ ਪਿਛਲੇ 15 ਸਾਲਾਂ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਨਾ, ਕਮਰਸ਼ੀਅਲ ਆਟੋ ਇੰਸ਼ੋਰੈਂਸ ਕੰਪਨੀਆਂ, ਉਹ ਬਹੁਤ ਘਾਟੇ 'ਚ ਜਾ ਰਹੀਆਂ। 110.4% ਉਹਨਾਂ ਦੀ ਲਾਸ ਰੇਸ਼ੋ ਹੈਗੀ ਆ। ਸੋ ਉਸ ਤਰ੍ਹਾਂ ਮੈਂ ਦੱਸਿਆ ਵੀ ਜਿੱਦਾਂ ਵੱਡੀ ਕੰਪਨੀ, ਜਿੱਦਾਂ ਹੁਣ ਨਾਰਥਲੈਂਡ ਆ, ਰਾਈਟ, ਐਕਚੁਅਲੀ ਇਹਨੂੰ ਓਨ ਕਰਦੇ ਆ ਟਰੈਵਲਰਸ ਇੰਸ਼ੋਰੈਂਸ। ਸੋ ਉਹ ਵੱਖ-ਵੱਖ ਹੋਰ ਬਿਜ਼ਨਸ ਵੀ ਬਹੁਤ ਕਰਦੇ ਹੈਗੇ, ਕੋਈ ਕਮਰਸ਼ੀਅਲ ਸ਼ਾਪਿੰਗ ਸੈਂਟਰਸ ਜਾਂ ਹੋਰ, ਉਹ ਦੂਜੇ ਪਾਸੇ ਤੋਂ ਉਹਨਾਂ ਨੂੰ ਪ੍ਰੋਫਿਟ ਹੋ ਜਾਂਦਾ, ਇੱਧਰ ਘਾਟਾ ਹੋ ਜਾਂਦਾ ਜੀ। ਜੀ। ਤੇ DMV ਨੂੰ ਬਿਲਕੁਲ ਸਖਤੀ ਜਿਹੜੀ ਉਹ ਚਾਹੀਦੀ ਆ, ਪਰ ਆਪਾਂ ਜਾਣਦੇ ਹੀ ਆ ਵੀ ਉੱਥੇ ਕਿੱਦਾਂ ਦੇ ਹਾਲਾਤ ਆ। ਕਈ ਵਾਰੀ ਤਾਂ ਆਪਾਂ ਇਹ ਵੀ ਖਬਰਾਂ ਸੁਣੀਆਂ ਵੀ DMV ਦਾ ਪੂਰਾ ਓਵਰਹਾਲ ਵੀ ਉਹਨਾਂ ਨੂੰ ਜਿਹੜਾ ਉਹ ਕਰਨਾ ਪਿਆ ਸੀ, ਵੀ ਇੰਨੇ ਜਿਹੜੇ ਬੁਰੇ ਹਾਲਾਤ ਕਈ ਥਾਵਾਂ ਦੇ ਉੱਤੇ ਉਹ ਬਣ ਗਏ ਸੀ। ਅਗਲੇ ਕਾਲਰ ਨੇ ਆਪਣੇ ਨਾਲ ਰਾਜਗੜ੍ਹ ਆਪਾਂ ਦੂਜੇ ਨੂੰ ਕਹਿ ਸਕਦੇ ਨਾ, ਐਡੀ ਵੱਡੀ ਡਿਪਾਰਟਮੈਂਟ ਨੂੰ ਕਹਿ ਸਕਦੇ ਆ ਚੇਂਜ ਹੋ ਜਾ, ਲੇਕਿਨ ਅਸੀਂ ਆਪਣੇ ਆਪ ਨੂੰ ਚੇਂਜ ਤਾਂ ਕਰਕੇ ਰਾਜੀ ਨਹੀਂ ਹੈਗੇ ਜੀ। ਅਸੀਂ ਤਾਂ ਇਕੱਲੇ ਇੱਕ ਬੰਦੇ ਆ ਨਾ, ਜੇ ਇੱਕ ਕਰਕੇ ਅਸੀਂ ਚੇਂਜ ਹੋਈਏ ਤੇ ਫਿਰ ਕਿਉਂ ਨਾ ਸਾਰਾ ਕੁਝ ਚੇਂਜ ਜਿਹੜੀ ਆਪੇ ਲਾਗੂ ਹੋ ਜਾਵੇ। ਨਹੀਂ, ਉਹ ਜਦੋਂ ਰੌਲਾ ਪਿਆ ਸੀ ਰਮਨ ਜੀ ਵੀ ਕੈਲੀਫੋਰਨੀਆ ਨੇ ਪੋਲੀਟੀਕਲ ਜਿਹੜੇ ਹੈਗੇ ਆ ਵੀ ਵਰਕ ਪਰਮਿਟ ਵਾਲਿਆਂ ਨੂੰ ਲਾਇਸੈਂਸ ਨਹੀਂ ਦੇਣਾ, ਉਹ ਦੇਖੋ ਤਾਂ ਵੀ ਕਿੰਨਾ ਰੌਲਾ ਪਿਆ ਸੀ, ਹੈ ਨਾ।
ਤੇ ਫਿਰ ਦੇਖੋ ਤਾਂ ਤੁਸੀਂ ਜੀ, ਕਿੱਧਰ ਸਪੋਰਟ ਹਾਂਜੀ, ਕਰਦੇ ਆ, ਦੇਖੋ ਤੁਸੀਂ। ਜੀ 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 ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ। ਵੀਰ ਜੀ ਤੁਸੀਂ ਦੋ ਤਿੰਨ ਗੱਲਾਂ ਕੀਤੀਆਂ। ਇੱਕ ਤਾਂ ਚਲੋ ਰਮਨ ਜੀ ਜਵਾਬ ਦੇ ਅਸੀਂ ਆਪਣੇ ਆਪ ਚੇਂਜ ਨਹੀਂ ਕਰਨਾ ਮੰਗਦੇ, ਤੇ ਦੂਸਰੀ ਮੇਰੀ ਰਮਨ ਜੀ ਨੂੰ ਇਹ ਬੇਨਤੀ ਆ ਕਿ ਜੇ ਮੰਨ ਲਓ ਨੈਫਟ ਵਾਲਿਆਂ ਕੋਈ ਪਟੀਸ਼ਨ ਕ੍ਰੀਏਟ ਕੀਤੀ ਜਿਹਦੀ ਮੰਨ ਲਓ ਸਾਰੇ ਅੱਜ ਇੰਸ਼ੋਰੈਂਸ ਬਾਰੇ ਇਹਦੀ ਕੋਈ ਅਪੋਜ਼ ਕਰ ਸਕੀਏ, ਇਹਨੇ ਸਾਈਨ ਕਰਾ ਸਕੀਏ ਸਾਰਿਆਂ ਤੋਂ। ਤੇ ਇੱਕ ਗੱਲ ਹੋਰ ਸੀ ਤੁਸੀਂ ਕਰਦੇ ਜਿਹੜੇ ਬਾਥਰੂਮ ਦਾ ਵੀਰ ਜੀ, ਤਾਂ ਸਭ ਪਹਿਲਾਂ ਵੀ ਇਹ ਪ੍ਰੋਬਲਮ ਆਉਂਦੀ ਵੇਅਰ ਹਾਊਸਾਂ ਨੂੰ, ਕਿ ਹੁਣ ਤਾਂ ਨਹੀਂ COVID-19 ਦਾ ਬਹਾਨਾ ਲਾ ਰਿਹਾ, ਉਹ ਪਹਿਲਾਂ ਵੀ ਨਹੀਂ ਯੂਜ਼ ਕਰ ਦਿੰਦੇ ਬਾਥਰੂਮ, ਬੜੀ ਪਹਿਲਾਂ ਹੀ ਬਹੁਤ ਪ੍ਰੋਬਲਮ, ਹੁਣ ਵੀ ਕਹਾਂ ਇਹ ਰਹਿਣੀ ਆ ਜੀ। ਤੇ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਟਰੱਕਰ ਵੀਰਾਂ ਨੂੰ, ਕਿਉਂਕਿ ਪੰਜਾਬੀ USA ਦੇ ਕਿੰਨਾ ਵੱਡਾ ਸਾਡੇ ਕੋਲ ਫਰੀ ਮਾਧਿਅਮ ਹੈ, ਸਾਨੂੰ ਕਿੰਨੀ ਇਨਫੋਰਮੇਸ਼ਨ ਮਿਲਦੀ, ਸਾਨੂੰ ਇਹਦਾ ਫਾਇਦਾ ਹੀ ਬਹੁਤ ਹੁੰਦਾ, ਤੇ ਸਾਡਾ ਵੀ ਫਰਜ਼ ਬਣਦਾ ਵੀ ਇਹਨਾਂ ਨੂੰ ਸਪੋਰਟ ਕਰੀਏ, ਕਿਉਂਕਿ ਸਾਡੇ ਤਾਂ ਟਰੱਕਾਂ ਵਾਲੇ ਇੰਨੇ ਕੰਪਨੀਆਂ ਇੰਨੇ ਨਾ ਹੋਣੇ ਚਾਹੀਦੇ, ਇਹਨਾਂ ਨੂੰ ਘੰਟਾ ਸਾਡੇ ਨਾਂ ਬੋਲਦਿਆਂ ਨੂੰ ਲੱਗ ਜਾਣ, ਇਹਨਾਂ ਕੋਲ ਟਾਈਮ ਹੀ ਲੱਗਿਆ ਖਬਰਾਂ ਦੇਣ ਨੂੰ, ਸਾਨੂੰ ਇੰਨਾ ਚਾਹੀਦਾ ਇਹਨੇ ਸਪੋਰਟ ਕਰਨੀ, ਕਿ ਸਾਨੂੰ ਫਾਇਦਾ ਬਹੁਤ ਹੋ ਰਿਹਾ ਇਹਨਾਂ ਤੋਂ, ਤੇ ਸਾਰਿਆਂ ਟਰੱਕਾਂ ਵਿੱਚ ਬੇਨਤੀ ਕਰਦਾ ਇਹਨੂੰ ਸਪੋਰਟ ਕਰੋ ਤੇ ਚੱਲਦਾ ਰਹੇ, ਤੇ ਸਾਡੀ ਹੈਲਪ ਹੁੰਦੀ ਰਹੇ। ਤੇ ਧੰਨਵਾਦ ਵੀਰ ਜੀ ਤੁਹਾਡਾ, Thank ਬਹੁਤ you ਜੀ। ਵਧੀਆ ਤੁਹਾਡਾ ਪ੍ਰੋਗਰਾਮ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਆਪਣੇ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਬਿੱਟੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਕਿਹਾ ਜੀ ਰਮਨ ਜੀ ਜੋ ਡਰਾਈਵਰਾਂ ਬਾਰੇ ਦੱਸੇ ਨਾ ਵੀ ਲਾਇਸੈਂਸ ਲੈ ਕੇ ਜਦ ਹਫ਼ਤੇ ਸਕੂਲ ਵਾਲੇ ਭੇਜ ਦਿੰਦੇ ਆ, ਉਹ ਬਹੁਤ ਵਧੀਆ ਗੱਲ ਇਹਨਾਂ ਨੇ ਕੀਤੇ, ਪਰ ਉਹਦੇ ਵਿੱਚ ਮੈਂ ਤੁਹਾਨੂੰ ਇਹ ਸਲਾਹ ਦੇਣੀ ਚਾਹੁੰਦਾ ਵੀ ਜਿਵੇਂ ਸਕੂਲ ਦਾ ਲਾਇਸੈਂਸ ਲੈਣ ਤੋਂ ਬਾਅਦ ਉਹਦੀ ਘੱਟੋ ਘੱਟ ਕਿਸੇ ਕੰਪਨੀ ਨੂੰ ਮਤਲਬ 3 ਮਹੀਨੇ ਟ੍ਰੇਨਿੰਗ ਹੋਣੀ ਚਾਹੀਦੀ, ਜਿਹਦੇ ਮਤਲਬ ਉਹਦਾ ਸਰਟੀਫਿਕੇਟ ਤੋਂ ਬਿਨਾਂ ਉਹਨੂੰ ਜੋਬ ਨਹੀਂ ਮਿਲਣੀ ਚਾਹੀਦੀ ਡਰਾਈਵਰ। ਜੀ ਜੀ ਜੀ, ਬਿਲਕੁਲ। ਜਿਵੇਂ ਕੋਈ ਵੀ ਕੰਪਨੀ ਚੱਲਦੀ ਆ ਉਹਨੂੰ ਘੱਟੋ ਘੱਟ ਵੀ ਜਾਣੀ ਇਹ ਆਪਣਾ ਮੈਸੇਜ DMV ਨੂੰ ਜਾ ਜਿੱਥੇ ਵੀ ਜਿਵੇਂ ਪਹੁੰਚਾਉਣਾ ਚਾਹੀਦਾ, ਮਤਲਬ ਕਿਉਂਕਿ ਬਹੁਤ ਜ਼ਿਆਦਾ ਮੈਂ ਵੀ ਟਰੱਕ ਬਹੁਤ ਬਣਾਏ ਨੇ, ਠੀਕ ਹੈ ਨਾ, ਉਹ ਭਾਨੇ ਦੇ ਆਪਣੇ ਟਰੱਕ ਸਿਖਾਉਂਦੇ ਅਸੀਂ ਰਹੇ ਜਾਂਦੇ, ਕੰਮ ਕਿਸੇ ਹੋਰ ਤੇ ਜਾ ਕੇ ਲੱਗ ਜਾਂਦੇ ਨੇ ਜੀ, ਉਸ ਤੋਂ ਬਿਨਾਂ ਜੋਬ ਨਹੀਂ ਮਿਲਣੀ ਚਾਹੀਦੀ ਜੀ, ਹੋ ਸਕਦੀ ਹੈ। ਬਿਲਕੁਲ ਜੀ, ਥੈਂਕ ਯੂ ਬਿੱਟੂ ਜੀ, ਥੈਂਕ ਯੂ ਜੀ, ਮਿਹਰਬਾਨੀ ਹਾਂਜੀ। ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਮਨੀ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਆਹ ਪਿੱਛੇ ਜੇ ਹੋ ਗਏ 2 ਦਿਨ ਇੱਕ ਵੀਡੀਓ ਘੁੰਮਦੀ ਸੀਗੀ ਜੀ, ਉਹ ਕਹਿੰਦਾ ਜੀ ਬੰਦਾ ਕਹਿੰਦਾ ਮੇਰੇ ਕੋਲ ਡਾਹੋ ਤੋਂ ਲੋਡ ਸੀ ਕੈਲੀਫੋਰਨੀਆ ਦੇ $1000 ਨੂੰ, ਵੀ ਮੇਰੇ ਤੋਂ ਕੋਈ ਲੈ ਗਿਆ ਬੰਦਾ ਖੋ ਕੇ, ਉਹ $600 ਨੂੰ ਕਰਨ ਲੱਗ ਗਿਆ। ਇੱਕ ਪਾਸੇ ਆਪਾਂ ਪ੍ਰੋਟੈਸਟ ਕਰਦੇ ਫਿਰਦੇ ਹਾਂ ਬਰੋਕਰਾਂ ਦੇ ਖਿਲਾਫ ਜੀ, ਵੀ ਸਾਡੇ ਰੇਟ ਹੋਣੇ ਚਾਹੀਦੇ ਨੇ ਜੀ, ਵੱਧ ਹੋਣੇ ਚਾਹੀਦੇ ਆ। ਜਿਹੜੀ ਦੂਜੀ ਗੱਲ ਚੱਲ ਰਹੀ ਹੈ ਜੀ ਆਪਣੀਆਂ ਕੰਪਨੀ ਇੰਸ਼ੋਰੈਂਸਾਂ ਦੀ, ਮੈਂ ਹੱਕ ਦੇ ਵਿੱਚ ਹੈਗਾ ਜੀ, ਇਹ 2 ਮਿਲੀਅਨ ਤੋਂ ਪਲੱਸ ਹੋਣੀ ਚਾਹੀਦੀ ਆ, ਕਿਉਂਕਿ ਅੱਜ ਵੀ ਆਪਣੇ ਲੋਕ ਆਵਾਜ਼ ਨਹੀਂ ਆ ਰਹੇ ਜੀ, ਬਿਨਾਂ ਲਾਇਸੈਂਸ, ਸੌਰੀ ਲਾਇਸੈਂਸ ਤਾਂ ਹੁੰਦਾ ਵਾ ਨਵੇਂ ਕੋਲੇ, ਪਰ ਬਿਨਾਂ ਇੰਸ਼ੋਰੈਂਸ ਕਰਾਈ ਤੋਂ ਬਗੈਰ ਉਹ ਟਰੱਕ ਦਵੱਲੀ ਫਿਰਦੇ ਆ ਰੋਡਾਂ ਤੇ ਜੀ। ਉਹ ਬਿਲਕੁਲ ਜੀ ਜੀ, ਉਹਨੇ ਦੇਖੋ, ਇਹ ਚਾਹੀਦੀ ਆ ਲੋਡ, ਮਤਲਬ ਸਮਾਂ ਮੰਗ ਕਰ ਰਿਹਾ ਜੀ, ਇੰਨੀ ਦੀ ਇੰਸ਼ੋਰੈਂਸ ਚਾਹੀਦੀ। ਹੁਣ ਅੱਜ ਦਾ ਕਾਰ ਦੇਖੋ ਜੀ ਕਿੰਨੀ ਦੀ ਕਾਸਟ ਕਰਦੀ ਆ, 50,000 ਤੋਂ ਲੈ ਕੇ 1 ਲੱਖ ਤੋਂ 2 ਲੱਖ ਤਾਈਂ ਕਾਰਾਂ ਜਿਹੜੀਆਂ ਅੱਜ ਰੋਡ ਤੇ ਤੁਰੀਆਂ ਫਿਰਦੀਆਂ ਨੇ ਜੀ। ਉਹਨਾਂ 'ਚ ਬੰਦੇ ਦੇਖੋ ਕਿੰਨੀ ਕੀਮਤੀ ਵਾਲੇ ਤੁਰੇ ਫਿਰਦੇ ਨੇ, ਪਰ ਆਪਣੇ ਬੰਦੇ ਨੇ ਆਵਾਜ਼ ਨਹੀਂ ਆਉਣਾ ਜੀ। ਇਹਨਾਂ ਨੇ ਫੇਰ ਕੋਈ ਨਾ ਕੋਈ ਘਪਲਾ ਕਰਦੇ ਨੇ, ਘਪਲਾ ਕਰਕੇ ਮਾੜਾ ਜੇ ਕੀਤਾ ਇਹਨਾਂ ਨੇ ਕੰਮ ਖਰਾਬ, ਆਪਣੇ ਬੰਦੇ ਨੇ ਲਾ ਲਓ, ਇਹਨਾਂ ਨੇ ਜ਼ਿਆਦਾ ਕੰਮ ਖਰਾਬ ਕੀਤਾ ਜੀ ਇੰਸ਼ੋਰੈਂਸ ਬਾਰੇ ਤਾਂ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਦੇਖੋ ਜਿਸ ਦਹਾਕਿਆਂ ਹੀ ਵੱਧਦੀ, ਪਹਿਲਾਂ ਜੇ $7.5 ਲੱਖ ਸੀ, ਉਸ ਦੀ ਕੀਮਤ ਅੱਜ ਇਨਫਲੇਸ਼ਨ ਦੇ ਨਾਲ ਮਿਲੀਅਨਸ ਦੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਹੋਈ ਆ। ਤੇ ਜਿੱਦਾਂ ਆਪਾਂ ਪਹਿਲੋਂ ਇੱਕ ਜਿਹੜੀ ARTI ਦੀ ਜਿਹੜੀ ਉਹ ਗੱਲ ਕੀਤੀ, ATRI ਦੀ ਸੌਰੀ ਜਿਹੜੀ ਉਹ ਗੱਲ ਕੀਤੀ ਆ, ਵੀ ਉਹਨਾਂ ਨੇ ਦੱਸਿਆ ਵੀ ਕਿਉਂ ਇੰਨੀਆਂ ਜ਼ਿਆਦਾ ਜਿਹੜੀਆਂ ਮਹਿੰਗੀਆਂ ਸੈਟਲਮੈਂਟਸ ਜਿਹੜੀਆਂ ਹੋ ਰਹੀਆਂ, ਕਿਉਂ ਇੰਨੇ ਜੁਰਮਾਨੇ ਪੈ ਰਹੇ ਆ। ਜਿੱਦਾਂ ਇਹਨਾਂ ਨੇ ਵੀ ਜ਼ਿਕਰ ਕੀਤਾ, ਸਾਰਾ ਕੁਛ ਤਾਂ ਜਿਹੜਾ ਉਹ ਮਹਿੰਗਾ ਹੋਈ ਜਾਂਦਾ ਹੈ, ਸੋ ਓਬਵੀਅਸਲੀ ਉਸ ਦੇ ਬਰਾਬਰ ਫਿਰ ਉਹ ਜਿਹੜਾ ਉਹ ਕਰਨਾ ਪੈਣਾ। ਜਿੱਦਾਂ ਹਰਜੋਤ ਜੀ ਵੀ ਦੱਸ ਕੇ ਹਟਿਆ ਵੀ ਸਾਰੀਆਂ ਕੰਪਨੀਆਂ ਤਾਂ ਲਾਸ 'ਚ ਚੱਲ ਰਹੀਆਂ, ਸੋ ਉਹਨਾਂ ਨੂੰ ਤਾਂ ਪ੍ਰੀਮੀਅਮ ਕਿਤੇ ਨਾ ਕਿਤੇ ਤਾਂ ਕੰਪਨਸੇਟ ਜਿਹੜਾ ਉਹਨਾਂ ਨੇ ਉਹ ਕਰਨਾ ਪੈਣਾ। ਤੇ ਜੇ ਲੋਕ ਜਿਹੜੇ ਉਹਨਾਂ ਨੇ ਉਂਗਲੀ ਟੇਢੀ ਹੋਈ ਕਰਨੀ ਆ, ਤੇ ਫਿਰ ਉਹਨਾਂ ਨੂੰ ਵੀ ਕੁਛ ਨਾ ਕੁਛ ਅੱਗੋਂ ਜਿਹੜਾ ਉਹ ਉਸ ਦਾ ਫਿਰ ਹੱਲ ਜਿਹੜਾ ਉਹ ਲੱਭਣਾ ਹੀ ਪੈਣਾ ਹੈ। ਨਹੀਂ, ਤੁਸੀਂ ਦੇਖ ਲਓ ਵੀ ਰਮਨ ਜੀ, ਆਪਾਂ ਪ੍ਰੋਗਰੈਸਿਵ ਇੰਸ਼ੋਰੈਂਸ ਨੇ ਪਿੱਛੇ ਜਿਹੇ ਕੀ ਕੀਤਾ ਸੀ ਵੀ ਜਿਹੜਾ ਨਵਾਂ ਲਾਇਸੈਂਸ ਚਾਹੇ ਹਫ਼ਤਾ ਹੀ ਹੋਵੇ ਉਹਨੂੰ ਐਡ ਕਰਨਾ ਸ਼ੁਰੂ ਕਰਤਾ ਸੀ, ਮੁੜ ਕੇ ਉਹਨਾਂ ਦੇ ਇੰਨੇ ਕਲੇਮ ਹੋਏ, ਉਹਨਾਂ ਦਾ ਧੂੰਆਂ ਨਿਕਲ ਗਿਆ, ਹੁਣ ਉਹਦੀ 2 ਸਾਲ ਦੀ ਰਿਕੁਆਇਰਮੈਂਟ ਕਰਤੀ ਹੈ। ਠੀਕ ਹੈ, ਬਿਲਕੁਲ ਜੀ, ਬਿਲਕੁਲ। ਤੇ ਬਾਕੀ ਦੂਸਰੀ ਗੱਲ ਹੈ ਜੀ, ਦੇਖੋ ਆਪਣੇ ਫੇਸਬੁੱਕ ਤੇ ਵੀ ਰੁਪਿੰਦਰ ਜੀ ਕੌਰ ਉਹਨਾਂ ਨੇ ਲਿਖਿਆ ਕਿ ਸਕੂਲਾਂ ਨੂੰ ਰਿਪੋਰਟ ਕਰਨਾ ਚਾਹੀਦਾ, ਔਰ ਡੈਫੀਨੇਟਲੀ ਜਿਹੜਾ ਸਕੂਲਾਂ ਦਾ ਮਾਹੌਲ ਹੈਗਾ ਇਸ ਵੇਲੇ, ਜੋ ਉੱਥੇ ਕੰਮ ਚੱਲ ਰਿਹਾ ਹੈਗਾ, ਔਰ ਉਹ ਜਿਹੜਾ ਇਸ ਵੇਲੇ ਜਿਹੜਾ ਕੰਮ ਚੱਲ ਰਿਹਾ ਕਿ ਇੱਥੋਂ ਯੂਟਾ ਦੇ ਵਿੱਚ ਲਿਜਾ ਕੇ ਜਿਹੜਾ ਲਾਇਸੈਂਸ ਲਿਆ ਜਾਂਦਾ, ਦਿੱਤਾ ਜਾਂਦਾ, ਕੀਤਾ ਜਾਂਦਾ,
ਉਹਦੇ ਵਿੱਚ ਡੈਫੀਨੇਟਲੀ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ। ਕਿ ਮੇਰੀ ਲੇਟਲੀ ਗੱਲ ਹੋਈ ਸੀਗੀ ਕਿ ਜਿਹੜੀ ਈਸਟ ਕੋਸਟ ਦੇ ਉੱਤੇ ਜਿਹੜੇ ਆਪਣੇ ਕੰਪਨੀਜ਼ ਹੈਗੀਆਂ ਔਰ ਜਿਹੜੀਆਂ ਬ੍ਰੋਕਰੇਜਸ ਹੈਗੀਆਂ, ਸਾਰਾ ਕੁਛ ਹੈਗਾ। ਤੁਸੀਂ ਆਪਣਾ ਹਰਜੋਤ ਭਾਜੀ ਇਹ ਗੱਲ ਕਰਦੇ ਨੇ ਕਿ ਆਪਣਾ ਜਿਹੜਾ ਸਿੰਘ ਦੇ ਨਾਮ ਨਾਲ ਲੱਗਾ ਤੇ ਇੰਸ਼ੋਰੈਂਸ ਦਾ, ਭਾਈ ਜੇ ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ ਆ ਤੇ ਉਹਨੂੰ ਸਾਰੇ US ਦੇ ਵਿੱਚ ਉਹਨੂੰ ਬਹੁਤ ਹੀ ਜ਼ਿਆਦਾ ਥੱਲੇ ਲਾ ਕੇ ਰੱਖਿਆ ਜਾਂਦਾ ਕਿ ਜੇ ਟਰੱਕਿੰਗ ਕੰਪਨੀ ਕੈਲੀਫੋਰਨੀਆ ਤੋਂ ਆ ਤਾਂ ਇਹ ਆਬਵੀਅਸਲੀ ਟਰੱਕਿੰਗ ਕੰਪਨੀ ਜਿਹੜੀ ਆ ਇਹਨੂੰ ਜੋ ਮਰਜ਼ੀ ਕਹਿ ਦਿਓ ਇਹਨੇ ਕਰ ਦੇਣਾ। ਸੋ ਉਹ ਚੀਜ਼ ਜਿਹੜੀ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਆ ਉਹ ਬਹੁਤ ਜ਼ਿਆਦਾ ਇਹ ਹੈਗੀ ਆ ਕਿ ਇਹ ਟਰੱਕਿੰਗ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਨੂੰ ਬਿਲੋਂਗ ਕਰਦੀਆਂ, ਦੇ ਵਿਲ ਡੂ ਇਟ ਫॉर ਐਨੀਥਿੰਗ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਗੱਲ ਹੈਗੀ ਇੱਦਾਂ ਵੀ ਇਹ ਠੀਕ ਹੈ ਵੀ ਜੋ ਅੱਜ ਦੇ ਹਾਲਾਤ ਨੇ ਵੀ ਨਵੇਂ ਜਿਹੜੇ ਬੰਦੇ ਆ ਰਹੇ ਨੇ ਵੀ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਨਾਂ ਨੂੰ ਟ੍ਰੇਨਿੰਗ ਚਾਹੀਦੀ ਹੈ, ਪਰ ਜਿਹੜੇ ਨਵੇਂ ਬੰਦੇ ਲਾਇਸੈਂਸ ਲੈ ਰਹੇ ਨੇ ਉਹਨਾਂ ਬਾਰੇ ਵੀ ਸੋਚੋ ਵੀ ਉਹਨਾਂ ਨੂੰ ਜਿਹੜੇ ਓਨਰ ਨੇ ਇਹ ਗੱਲ ਇਸ ਗੱਲ ਦਾ ਦਬਾਅ ਪਾ ਕੇ ਵੀ ਤੇਰੀ ਤਾਂ ਇੰਸ਼ੋਰੈਂਸ ਨਹੀਂ ਹੋ ਰਹੀ ਜੀ। ਜਿਹਨੇ ਲਾਇਸੈਂਸ ਲੈ ਲਿਆ ਦੱਸੋ ਘਰ ਵਿਹਲਾ ਕਿੱਦਾਂ ਬੈਠੇ। ਉਹ ਇੰਸ਼ੋਰੈਂਸ ਨਾ ਹੋਣ ਦਾ ਉਹਨੂੰ ਦਬਕਾ ਦੇ ਕੇ ਉਹਨੂੰ ਕੋਈ $500 ਤੇ ਕਿਹੜਾ ਲਵਾ ਰਿਹਾ ਤੋਂ ਕੋਈ ਉਹ ਤੋਂ ਕਿੱਦਾਂ ਘੱਟ ਪੈਸੇ ਦੇ ਕੇ ਰੱਖ, ਉਹ ਟ੍ਰੇਨਿੰਗ ਹੀ ਆ ਜੀ ਉਹਦੀ, ਉਹਨੂੰ ਇੱਕ ਖਰਚਾ ਮਿਲ ਰਿਹਾ ਤੇ ਉਹ ਨਾਲ ਆਪਣੇ ਡਰਾਈਵਰ ਦੇ ਛੱਡ ਦਿੰਦੇ ਨੇ। ਦੂਜੇ ਨੰਬਰ ਤੇ ਜਿਹੜਾ ਐਕਸੀਡੈਂਟ ਹੋਣ ਦੇ ਕਾਰਨ ਹੋ ਸਕਦਾ ਮੈਂ ਗਲਤ ਹੋਵਾਂ, ਜਿੰਨੇ ਵੀ ਲੋਡ ਕੰਪਨੀਆਂ ਚੋਂ ਮਿਲਦੇ ਨੇ, ਮੈਂ ਵੀ ਟਰੱਕ ਚਲਾਉਣਾ, ਮਿਲਦੇ ਨੇ, ਮਤਲਬ ਜੇਕਰ ਲੋਡ ਅਸੀਂ ਲੱਦ ਲਿਆ ਨਾ ਜੀ ਤੇ ਉਹਦੀ ਜਿਹੜੀ ਲਾਹਣ ਦੀ ਰੇਸ਼ੋ ਹੈ ਉਹ ਐ ਬਣਦੀ ਹੈ ਵੀ ਜੇ ਘੱਟੋ ਘੱਟ ਅਸੀਂ 750 ਮੀਟਰ ਟਰੱਕ ਚਲਾਵਾਂਗੇ ਤਾਂ ਅਸੀਂ ਟਾਈਮ ਤੇ ਪਹੁੰਚ ਪਾਵਾਂਗੇ। ਜੇ ਉਹ ਟੀਮ ਵਾਲੇ ਬੰਦੇ ਤਾਂ ਘੱਟੋ ਘੱਟ 1500 ਚਲਾਉਣਗੇ ਤਾਂ ਪਹੁੰਚਣਗੇ। ਤੁਸੀਂ ਇਹ ਦੱਸੋ ਵੀ ਰਸਤੇ 'ਚ ਰੋਡ ਵਰਕ ਵੀ ਆਉਂਦਾ, ਕਿਤੇ ਸਪੀਡ 60 ਦੀ ਵੀ ਆਉਂਦੀ, ਕਿਤੇ 55 ਦੀ ਵੀ, 750 ਮੀਲਾਂ ਅਸੀਂ ਕਿੱਦਾਂ ਕੱਢੀਏ। ਮਤਲਬ ਜੇ ਘੱਟੋ ਘੱਟ ਜੇ ਆਪਾਂ ਕਹੀਏ ਨਾ ਨੋਰਮਲ ਬੰਦਾ ਜੇ ਸਹੀ ਡਰਾਈਵਰੀ ਕਰਨੀ ਚਾਹੁੰਦਾ ਹੋਵੇ ਤਾਂ 600-650 ਤੋਂ ਵੱਧ ਉਹਨੂੰ ਮੀਲਾਂ ਨਹੀਂ ਮਿਲਣੀਆਂ ਚਾਹੀਦੀਆਂ। ਜੇਕਰ ਉਹਦੇ ਕੋਲ ਟਾਈਮ ਪੂਰਾ ਹੋਊਗਾ ਤੇ ਉਹ ਟਰੱਕ ਨੂੰ ਨਜਾਇਜ਼ ਭਜਾਊਗਾ, ਨਹੀਂ ਤਾਂ ਐਕਸੀਡੈਂਟ ਘੱਟ ਹੋਣਗੇ। ਉਸ ਚੀਜ਼ ਵੱਲ ਵੀ ਸਭ ਨੂੰ ਧਿਆਨ ਦੇਣਾ ਚਾਹੀਦਾ ਜੀ। ਬਿਲਕੁਲ ਜੀ। ਮੈਂ ਜੀ ਜੀ ਪਰਮਾਰ ਜੀ ਪਹਿਲੀ ਗੱਲ ਦਾ ਤੁਹਾਡੀ ਦਾ ਜਵਾਬ ਦੇ ਦਿਆਂ ਮੈਂ ਕਿ ਇਸ ਗੱਲ ਦੇ ਨਾਲ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਔਰ ਕਿਉਂ ਨਹੀਂ ਸਹਿਮਤ ਹੈਗਾ ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਵਾਂ ਡਰਾਈਵਰ ਆਉਂਦਾ ਉਹਨੂੰ ਬਹਾਨਾ ਲਾ ਕੇ ਇੱਦਾਂ ਕੀਤਾ ਜਾਂਦਾ, ਠੀਕ ਹੈ ਨਾ। ਜੇ ਨਵਾਂ ਡਰਾਈਵਰ ਫੁੱਲ ਟ੍ਰੇਨਿੰਗ ਲੈ ਕੇ ਆਵੇ ਤੇ ਨਵਾਂ ਡਰਾਈਵਰ ਫੁੱਲ ਉਹਦੀ ਪ੍ਰੋਪਰ ਢੰਗ ਨਾਲ ਉਹ ਹਾਇਰ ਕੀਤਾ ਜਾਵੇ, ਪ੍ਰੋਪਰ ਢੰਗ ਦੇ ਨਾਲ ਉਹਦੀ 3 ਮਹੀਨੇ 6 ਮਹੀਨੇ ਟੀਮ ਡਰਾਈਵਰ ਦੇ ਨਾਲ ਉਹਨੂੰ ਭੇਜਿਆ ਜਾਵੇ, ਟ੍ਰੇਨਿੰਗ ਕੀਤੀ ਜਾਵੇ, ਸਾਰਾ ਕੁਝ ਕੀਤਾ ਜਾਵੇ, ਤਾਂ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ, ਉਹਦੇ 'ਚ ਕੋਈ ਨੁਕਸਾਨ ਨਹੀਂ ਹੈਗਾ। ਠੀਕ ਹੈ ਜੀ। ਦੂਸਰੀ ਚੀਜ਼ ਜਿਹੜੀ ਆ ਤੁਸੀਂ ਕਹੀ ਆ ਜੀ ਜਿਹੜਾ 750 ਮੀਲ ਘੱਟੋ ਘੱਟ ਨਹੀਂ ਚਲਾਉਣਾ ਪੈਂਦਾ। ਕਿਉਂ ਚਲਾਉਣਾ ਪੈਂਦਾ? ਲੌਗ ਬੁੱਕ ਇਲੈਕਟ੍ਰੋਨਿਕ ਇਸੇ ਕਰਕੇ ਲੱਗੀ ਆ ਕਿਉਂਕਿ ਉੱਥੇ ਧੱਕਾ ਹੁੰਦਾ ਸੀ। ਤੁਸੀਂ 750 ਮੀਲ ਦੀ ਗੱਲ ਕਰਦੇ ਆ, ਜਦੋਂ ਪੇਪਰ ਲੌਗ ਬੁੱਕ ਚੱਲਦੀ ਸੀ ਲੋਕੀ 1100 ਮੀਲ ਚਲਾਉਂਦੇ ਸੀ ਸਿੰਗਲ, 1000 ਮੀਲ ਚਲਾਉਂਦੇ ਸੀ ਸਿੰਗਲ। ਕਿਉਂ ਚਲਾਉਂਦੇ ਸੀਗੇ ਉਦੋਂ? ਇਸੇ ਕਰਕੇ ਇਲੈਕਟ੍ਰੋਨਿਕ ਲੌਗ ਲੱਗੀ ਆ। ਔਰ ਇਲੈਕਟ੍ਰੋਨਿਕ ਲੌਗ ਜਿਹੜੀ ਆ ਉਹਦੇ ਕਰਕੇ ਹੀ ਤੁਹਾਡਾ, ਔਰ ਤੁਸੀਂ ਇਹ ਗੱਲ ਕਹਿੰਦੇ ਕਿਹੜਾ ਬ੍ਰੋਕਰ ਆ ਜਿਹੜਾ ਤੁਹਾਨੂੰ ਕਹੂਗਾ ਕਿ ਇਲੀਗਲ ਤੁਹਾਡਾ ਲੌਗ ਆ ਤੁਹਾਡੇ ਲਈ, ਤੁਹਾਨੂੰ ਕੋਈ ਇਲੀਗਲ ਕੰਮ ਕਰਨ ਨੂੰ ਕਹਿੰਦਾ ਰਿਪੋਰਟ ਕਰੋ, ਬ੍ਰੋਕਰ ਦੀ ਰਿਪੋਰਟ ਕਰੋ, ਕੰਪਨੀ ਰਿਪੋਰਟ ਕਰੋ। ਕਿਉਂ ਤੁਸੀਂ ਇਲੀਗਲ ਟਰੱਕ ਚਲਾਉਣੇ ਆ? ਜਦੋਂ ਜੇ ਤੁਹਾਨੂੰ ਕੋਈ ਇਲੀਗਲ ਕੰਮ ਕਰਨ ਨੂੰ ਕਹਿੰਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਅਗਲਾ ਦੁਬਾਰਾ ਕਹੂਗਾ, ਜੇ ਇੱਕ ਵਾਰੀ ਤੁਸੀਂ ਨਾ ਕਰੋਗੇ ਤਾਂ ਅਗਲੀ ਵਾਰੀ ਨਹੀਂ ਕਹੂਗਾ। ਠੀਕ ਹੈ ਨਾ। ਤੇ ਕੰਪਨੀ ਕਿੰਨੇ ਨੂੰ ਕੰਮ ਤੋਂ ਕੱਢ ਲੂਗੀ। ਇਹ ਚੀਜ਼ਾਂ ਜਿਹੜੀਆਂ ਨਾ, ਮੈਂ ਬਿਲਕੁਲ ਇਸ ਚੀਜ਼ ਨਾਲ ਤੁਹਾਡੇ ਨਾਲ ਐਗਰੀ ਨਹੀਂ ਕਰਦਾ ਕਿਉਂਕਿ ਦੈਟ ਇਜ਼ ਨਾਟ ਟਰੂ ਜੀ। ਨਾਲੇ ਪਤਾ ਕੀ ਹੈ ਰਮਨ ਜੀ, ਦੇਖੋ ਹੁਣ ਤੁਸੀਂ ਕਿਸੇ ਵੀ ਬਿਜ਼ਨਸ ਜਾਂਦੇ, ਕਿਤੇ ਵੀ ਜੌਬ ਕਰਦੇ ਨਾ, ਤੁਹਾਨੂੰ ਪਹਿਲੇ ਨਹੀਂ ਕੋਈ ਜਿੱਦਾਂ $70,000 ਦੇ ਦਿੰਦਾ। ਜੇ ਨਵੇਂ ਹੈਗੇ ਆ ਉਹਨਾਂ ਨੂੰ ਮਿਨੀਮਮ ਜੋ ਵੀ ਰਿਕੁਆਇਰਡ ਹੈਗੀ ਸਟੇਟ ਦੀ ਉਨੀ ਦਿਓ, ਨਾਲ ਉਹਦੇ ਨਾਲ ਜਿਹੜਾ ਜੇ ਡਰਾਈਵਰ ਹੋਵੇ ਤੁਸੀਂ ਕਹਿੰਦੇ ਆ 2-3 ਮਹੀਨੇ ਐਕਸਪੀਰੀਅੰਸ ਹੋਵੇ ਤੇ ਉਹ ਵਧੀਆ ਹੋਊਗਾ ਜੀ। ਅਸੀਂ ਜਦੋਂ ਪਹਿਲਾਂ ਕੰਮ ਕਰਦੇ ਸੀਗੇ, ਜਦੋਂ ਅਸੀਂ ਜਿੰਨਾ ਵੇਲੇ 'ਚ ਅਸੀਂ ਸਟਾਰਟ ਕੀਤਾ ਆ, ਉਦੋਂ ਡੈਫੀਨੇਟਲੀ ਜਿਹੜਾ ਸੈਕੰਡ ਡਰਾਈਵਰ ਹੁੰਦਾ ਸੀਗਾ ਉਹਨੂੰ ਜੇ ਟੀਮ ਡਰਾਈਵਰ ਦੇ ਵਿੱਚ ਉਹਨੇ ਚੱਲਣਾ ਆ ਤੇ ਸੈਕੰਡ ਡਰਾਈਵਰ ਨੂੰ ਆਬਵੀਅਸਲੀ ਘੱਟ ਪੈਸੇ ਮਿਲਦੇ ਸੀਗੇ। ਜਿਹੜਾ ਨਵਾਂ ਆਉਂਦਾ ਸੀਗਾ, ਜਿਹੜਾ ਡਰਾਈਵਰ ਉਹਨੂੰ ਸਿਖਾਉਂਦਾ ਸੀਗਾ ਉਹਨੂੰ 2-3-4 ਸੈਂਟ ਐਕਸਟਰਾ ਮਿਲਦੇ ਸੀ ਉਹਨੂੰ ਸਿਖਾਉਣ ਦੇ। ਠੀਕ ਹੈ ਨਾ। ਇਹ ਵੱਡੀਆਂ ਕੰਪਨੀਆਂ ਦੇ ਵਿੱਚ ਕਲਚਰ ਆ, ਇਹ ਚੱਲਦਾ ਆ ਉਹਨਾਂ ਦੇ ਜਿਹੜੇ ਟ੍ਰੇਨਰ ਹੈਗੇ ਆ ਉਹਨਾਂ ਨੂੰ 2-4 ਸੈਂਟ ਵੱਧ ਮਿਲਦੇ ਆ ਦੂਜੇ ਨਾਲੋਂ, ਤਾਂ ਕਿ ਉਹਨਾਂ ਨੂੰ ਸਿਖਾਉਂਦੇ ਆ। ਔਰ ਜਿੰਨਾ ਚਿਰ ਤੱਕ ਉਹ ਟ੍ਰੇਨਰ ਜਿਹੜਾ ਉਹਨੂੰ ਸਰਟੀਫਾਈ ਨਹੀਂ ਕਰਦਾ ਕਿ ਇਹ ਗੁੱਡ ਆ, ਇਹ ਹੋ ਗਿਆ, ਉਨੀ ਦੇਰ ਤੱਕ ਉਸ ਡਰਾਈਵਰ ਨੂੰ ਸੋਲੋ ਟਰੱਕ ਨਹੀਂ ਮਿਲਦਾ ਵੱਡੀ ਕੰਪਨੀ 'ਚ, ਜਿੰਨੀ ਦੇਰ ਤੱਕ ਉਹਦਾ ਟ੍ਰੇਨਰ ਨੂੰ ਸਰਟੀਫਾਈਡ ਨਹੀਂ ਕਰਦਾ।
ਸਾਡੇ ਤਾਂ ਇਹ ਕੰਮ ਹੀ ਹੈ ਨਹੀਂਗਾ। ਅਸੀਂ ਤਾਂ ਇੱਥੇ ਸੋਲੋ ਡਰਾਈਵਰ ਆਉਂਦਾ ਆ, ਅੱਖਾਂ ਜਿਹੜੀਆਂ ਖੁੱਲ ਜਾਂਦੀਆਂ ਕਿ ਕੁਝ ਵੀ ਆ ਜਾਵੇ, ਕੁਝ ਵੀ ਦੇ ਦਿਓ, ਚੜਾ ਦਿਓ ਟਰੱਕ ਤੇ ਬਸ। ਜੀ ਅਗਲੇ ਕਾਲਰ ਨੇ ਆਪਣੇ ਕੋਲ ਸਮਾਂ ਜਿਹੜਾ ਸਮਾਪਤੀ ਆ ਅਤੇ ਕੁਝ ਹੋਰ ਕਾਲਰਸ ਲੈ ਕੇ ਫਿਰ ਆਪਾਂ ਪ੍ਰੋਗਰਾਮ ਖਤਮ ਕਰਾਂਗੇ। ਅਨਮੋਲ ਜੀ, ਸਤਿ ਸ਼੍ਰੀ ਅਕਾਲ। ਅਨਮੋਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਐਕਸੀਡੈਂਟਾਂ ਦਾ ਤਾਂ ਮੈਂ ਤੁਹਾਨੂੰ ਦੱਸਦਾ ਹਾਂ, ਕਾਫੀ ਐਕਸਪੀਰੀਅੰਸ ਹੈ ਮੇਰਾ। ਇਹ ਗਲਤੀਆਂ ਸਾਰੇ ਥਾਂ ਹੀ ਆ। ਪਹਿਲੀ ਗਲਤੀ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਆ, ਸਕੂਲਾਂ ਤੋਂ। ਇੱਥੇ ਫਰਿਜ਼ਨੋ ਦੇ ਵਿੱਚ ਇਹੋ ਜਿਹੇ ਸਕੂਲ ਆ ਜਿਹੜੀ ਤੁਹਾਨੂੰ ਡਰਾਈਵਿੰਗ ਟ੍ਰੇਨਿੰਗ ਤਾਂ ਬਹੁਤ ਘੱਟ ਦਿੰਦੇ ਆ, ਪਰ ਡੋਡੇ ਪੀਣ ਦੀ ਟ੍ਰੇਨਿੰਗ ਉਹ 1.5-2 ਮਹੀਨੇ 'ਚ ਐਨ ਪੂਰੀ ਕਰ ਦਿੰਦੇ ਆ। ਇਹ ਸਾਰੀਆਂ ਗਲਤੀਆਂ ਇੱਥੋਂ ਹੀ ਸ਼ੁਰੂ ਹੁੰਦੀਆਂ। ਧੰਨਵਾਦ ਜੀ। ਜੀ ਜੀ, ਥੈਂਕ ਯੂ ਜੀ। ਜੀ ਤੇ ਬਿਲਕੁਲ, ਇਹ ਜਿਹੜੀ ਚੀਜ਼ ਇਹਨਾਂ ਨੇ ਗੱਲ ਕੀਤੀ ਹੈ ਨਾ, ਇਹ ਐਕਚੁਅਲੀ ਸਾਡੇ ਨਾ ਇਸ ਵੇਲੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਚੀਜ਼ ਇੱਕ ਬਹੁਤ ਹੀ ਵੱਡਾ ਇਸ਼ੂ ਆ, ਧਾਰਨ ਕਰਦੀ ਜਾ ਰਹੀ ਆ। ਇਹ ਆਪਾਂ ਸਿਰਫ ਇੱਥੇ ਆਪਾਂ ਕਹਿ ਲਓ ਗੱਲ ਕਰ ਸਕਦੇ ਆ, ਪਰ ਸਾਨੂੰ ਇਹ ਤੋਂ ਗਾਂਹ ਜਾਣਾ ਚਾਹੀਦਾ, ਇਹ ਤੋਂ ਅੱਗੇ ਜਾਣਾ ਚਾਹੀਦਾ। ਇਹ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਇਹ ਆ ਇਸ ਵੇਲੇ ਜਿਹੜੀ ਤੁਹਾਡੀ ਫਸਟ ਤੇ ਸੈਕੰਡ ਕੁਆਰਟਰ ਦੀ ਜਿਹੜੀ ਰਿਪੋਰਟ ਆਈ ਹੈਗੀ ਆ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੀ, ਉਹਦੇ ਵਿੱਚ ਮੈਰੀਜੁਆਨਾ ਨੇ ਸਾਰਿਆਂ ਨੂੰ ਉੱਤੇ ਲਿਸਟ ਆਈ ਆ ਜਿਹੜੀ ਕਿ ਲੋਕੀ ਉਹਦੇ ਵਿੱਚ ਜਿਹੜੇ ਆ ਪੋਜ਼ਿਟਿਵ ਪਾਏ ਗਏ ਆ। ਸੋ ਡੈਫੀਨੇਟਲੀ 4 ਮੈਡੀਕੇਸ਼ਨ ਐਸੀਆਂ ਹੋਰ ਹੈਗੀਆਂ ਜਿਹੜੀਆਂ ਕਿ ਉਹਦੇ ਵਿੱਚ ਉਹਨਾਂ ਨੇ ਇਨਕਲੂਡ ਕੀਤੀਆਂ ਹੈਗੀਆਂ, ਔਰ ਉਹ ਜਿਹੜੀਆਂ ਮੈਡੀਕੇਸ਼ਨਸ ਹੈਗੀਆਂ ਉਹ ਨਾਰਮਲ ਲੋਕੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀਆਂ ਉਹ ਲਈਆਂ ਜਾਂਦੀਆਂ, ਇਸ ਕਰਕੇ ਕਿ ਉਹਦੇ ਵਿੱਚ ਜਿਹੜੇ ਤੁਹਾਡੇ ਨਾਰਮਲ ਜਿਹੜੀਆਂ ਪੇਨ ਕਿਲਰਸ ਹੈਗੀਆਂ ਆ ਉਹ ਮੈਡੀਕੇਸ਼ਨ ਜਿਹੜੀਆਂ ਉਹ 'ਚ ਇਨਕਲੂਡ ਕੀਤੀਆਂ ਗਈਆਂ। ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹਦੇ ਵਿੱਚ ਜਿਹੜੀਆਂ ਇਹ ਜਿਹੜੀਆਂ ਮੈਡੀਕੇਸ਼ਨਸ ਆ ਜਦੋਂ ਉਹ ਇਨਕਲੂਡ ਹੋਣੀਆਂ ਸ਼ੁਰੂ ਹੋ ਗਈਆਂ, ਔਰ ਇਹ ਬਿਲਕੁਲ ਹੀ ਡੈਫੀਨੇਟਲੀ ਗੱਲ ਸਹੀ ਹੈ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਮੈਰੀਜੁਆਨਾ ਦੀ ਜਾਂ ਡੋਡਿਆਂ ਦੀ ਜਾਂ ਇਹ ਬੜੀ ਡੇਂਜਰਸ ਲੈਵਲ ਤੇ ਚੱਲ ਰਹੀ ਹੈਗੀ। ਜੀ ਅਗਲੇ ਕਾਲਰ ਨੇ ਅਭੀ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ ਟੀਮ ਰਮਨ ਭਾਈ ਤੋਂ ਸੁਣਨ ਵਾਲੇ ਸੋਚਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਅੱਜ ਮੈਂ ਸੁਣ ਰਿਹਾ ਸੀਗਾ ਜਿੱਦਾਂ ਤੁਸੀਂ ਦੱਸਦੇ ਸੀਗੇ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਜਿਹੜਾ ਫਿਊਚਰ ਵਿੱਚ ਵਧਾਉਣ ਦੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਤੇ ਮੈਂ ਤਾਂ ਇਹ ਵੀ ਆਪਣੇ ਪੰਜਾਬੀ ਭਰਾਵਾਂ ਸਾਰੇ ਜਿਹੜੇ ਟਰੱਕ ਚਲਾਉਂਦੇ ਆ, ਇਹ ਹੁਣ ਤੁਸੀਂ ਸੁਣ ਰਹੇ ਆ ਵੀ ਹਰ ਇੱਕ ਬੰਦਾ ਜਿਹਨੂੰ ਘਾਟਾ ਪੈਂਦਾ ਉਹ ਆਪਣਾ ਪ੍ਰੀਮੀਅਮ ਵਧਾ ਦਿੰਦਾ। ਉਹਨੂੰ ਪਤਾ ਵੀ ਮੈਂ ਲਾਸ ਨਹੀਂ ਜਾਣਾ, ਤੇ ਮੈਂ ਚਾਹੁੰਦਾ ਵੀ ਸਾਡੇ ਬੰਦੇ ਆਪਣੇ ਰੇਟਾਂ ਦੇ ਪ੍ਰੀਮੀਅਮ ਵੀ ਵਧਾ ਕੇ ਰੱਖਣ ਤਾਂ ਕਿ ਸਾਨੂੰ ਵੀ ਘਾਟਾ ਨਾ ਪਵੇ। ਅਸੀਂ ਅਸੀਂ ਘਾਟੇ ਵੱਲ ਨੂੰ ਚਾਹੁੰਦੇ ਹਾਂ ਕਿ ਹਰ ਇੱਕ ਬੰਦਾ ਕੋਈ ਘਾਟਾ ਝੱਲ ਕੇ ਰਾਜੀ ਨਹੀਂ, ਪਰ ਅਸੀਂ ਇੱਦਾਂ ਦੀ ਸਾਡੇ ਪਤਾ ਨਹੀਂ ਸਾਡੀ ਸਮਝ ਨੂੰ ਕੀ ਹੈਗਾ ਵੀ ਅਸੀਂ ਚਾਹੁੰਦੇ ਅਸੀਂ ਘਾਟੇ ਜਾ ਕੇ ਤੇ ਫੇਰ ਖਰੇ ਸਾਨੂੰ ਫਿਰ ਪੈਦਾ ਹੁੰਦਾ। ਹੁਣ ਬੰਦਾ ਕਹਿੰਦਾ 1000 ਦਾ ਲੋਡ ਕੋਈ 700 ਦਾ ਲੈ ਗਿਆ, ਚਲੋ 600 ਦਾ ਲੈ ਗਿਆ, ਕਿੱਦਾਂ ਵੀ ਹੈਗਾ। ਇਹ ਕਮੀਨੀ ਜਿਹੀ ਗੱਲਾਂ ਛੱਡ ਕੇ ਸਾਨੂੰ ਨਾ ਤਾਂ ਬਹਿ ਕੇ ਸਾਨੂੰ ਤਰੀਕੇ ਨਾਲ ਬਿਜ਼ਨਸ ਨੂੰ ਬਿਜ਼ਨਸ ਦੀ ਤਰ੍ਹਾਂ ਲੈਣਾ ਪੈਣਾ, ਨਹੀਂ ਤਾਂ ਲਾਸ 'ਚ ਜਾਵਾਂਗੇ। ਠੀਕ ਹੈ ਜੀ। ਬਾਕੀ ਜਿੱਦਾਂ ਲੋਕਲ ਕੰਮ ਕਰਦੇ ਕਈ ਬੰਦੇ, ਉਹਨਾਂ ਨੂੰ ਵੀ ਇੱਕ ਹੈ ਨਾ ਏਕਾ ਕਰਕੇ ਗੱਲ ਕਰ ਲੈਣੀ ਚਾਹੀਦੀ ਆ ਵੀ ਟਰੱਕ ਨੂੰ ਜੇ ਤੋੜਨਾ ਹੀ ਆ ਨਾ ਤਾਂ ਘੱਟੋ ਘੱਟ $500 ਰੇਟ ਲੱਗ ਰਿਹਾ ਭਾਈ, ਚਾਹੇ 20 ਮੀਲ ਜਾਣਾ ਹੈ ਭਾਈ, ਮੈਂ $500 ਤੋਂ ਥੱਲੇ ਟਰੱਕ ਤੋੜਨਾ ਹੀ ਨਹੀਂ ਹੈਗਾ, ਕੋਈ ਵੀ ਹੋਵੇ। ਤੇ ਇਸ ਤਰ੍ਹਾਂ ਉਹਨਾਂ ਦਾ ਫਾਇਦਾ ਹੁੰਦਾ। ਇਹ ਚੀਜ਼ਾਂ ਨੂੰ ਸਾਨੂੰ ਅਪਣਾਉਣਾ ਪੈਣਾ ਜੀ। ਠੀਕ ਹੈ ਜੀ। ਤਾਂ ਅਗਰ ਨਹੀਂ ਕਰਾਂਗੇ ਫਿਰ ਭਾਈ ਤੁਹਾਨੂੰ ਹਰ ਇੱਕ ਬੰਦੇ ਨੂੰ ਪਤਾ ਜੇ ਤਾਂ ਫਾਇਦਾ ਜਾਂਦਾ ਫਿਰ ਤਾਂ ਗੱਲ ਉਹਨੂੰ ਐਕਸੈਪਟੇਬਲ ਹੈਗੀ ਆ, ਪਰ ਪਤਾ ਹੈਗਾ ਹਰ ਇੱਕ ਬੰਦਾ ਲਾਸ ਜਾਂਦਾ, ਤੇ ਇਸ ਦਾ ਸਾਨੂੰ ਵੀ ਆਪਣੇ ਲੈਵਲ ਤੇ ਕੋਈ ਡਿਸੀਜਨ ਲੈਣਾ ਪੈਣਾ। ਮੈਂ ਕਹੀ ਜਾਂਦਾ, ਹੋਰ ਕਹੀ ਜਾਂਦਾ, ਇੱਕ ਦੂਜੇ ਨੂੰ ਉਹਨਾਂ ਕੋਲ ਫਾਇਦਾ ਨਹੀਂ ਹੈਗਾ, ਪਰ ਜੇ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਤਾਂ ਫਾਇਦਾ ਸਾਨੂੰ ਸਾਰਿਆਂ ਨੂੰ ਹੋ ਜਾਊਗਾ, ਨਹੀਂ ਤਾਂ ਅਦਰਵਾਈਜ਼ ਫਿਰ ਸਾਰਿਆਂ ਨੂੰ ਪਤਾ ਵੀ ਕੀ ਹੋਣਾ ਹੈ। ਠੀਕ ਹੈ ਜੀ। ਤੀਸਰੇ ਨੰਬਰ ਤੇ ਆਮ ਜਿਹੜਾ ਪਬਲਿਕਲੀ ਹੈਗਾ, ਜਿਹਦਾ ਇੱਕ ਫਲਾਈਂਗ ਜੇ ਟਰੱਕ ਸਟਾਪ ਆ ਬੇਕਰਫੀਲਡ, ਕਈਆਂ ਨੂੰ ਪਤਾ ਜਿਹਨਾਂ ਨੂੰ ਹੋ ਚੁੱਕੀ ਆ, ਉਹਨਾਂ ਦੇ ਟ੍ਰੇਲਰਾਂ ਦੇ ਟਾਇਰ ਹੁੰਦੇ, ਮੈਂ ਚਾਹੁੰਦਾ ਕਿ ਉਹਨਾਂ ਨੂੰ ਲੌਕ ਲਾ ਕੇ ਰੱਖਿਆ ਕਰਨ ਚੇਨ ਦੇ ਨਾਲ। ਰਾਤ ਲੋਕਾਂ ਦੇ ਟਾਇਰ ਚੋਰੀ ਕਰਕੇ ਲੈ ਗਿਆ ਕਾਫੀ ਵੱਲੋਂ। ਸੋ ਇਹ ਇਨਫੋਰਮੇਸ਼ਨ ਵਾਸਤੇ ਜੀ। ਥੈਂਕ ਯੂ ਭਾਈ। ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਸੋ ਸੇਫ ਬਿਜ਼ਨਸ ਪ੍ਰੈਕਟਿਸਿਸ, ਬੈਟਰ ਬਿਜ਼ਨਸ ਪ੍ਰੈਕਟਿਸਿਸ, ਇਸ ਨੂੰ ਅਪਣਾਈਏ। ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਆ ਉਹ ਹੱਲ ਹੋ ਸਕਦੀਆਂ ਨੇ, ਪਰ ਅਫਸੋਸ ਵਾਲੀ ਗੱਲ ਆ ਵੀ ਇਹ ਸਿਚੁਏਸ਼ਨ ਰੋਜ਼ਾਨਾ ਵੱਧ ਤੋਂ ਬੱਤਰ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ, ਠੀਕ ਹੋਣ ਦੀ ਬਜਾਏ। ਨੋ ਡਾਊਟ ਇਹ ਜਿਹੜਾ ਇੱਕ ਟਰੱਕਿੰਗ ਇੰਡਸਟਰੀ ਦਾ ਬੀਸਟ ਬਹੁਤ ਵੱਡਾ ਹੈ, ਉਸ ਨੂੰ ਟੇਮ ਕਰਨਾ ਬਹੁਤ ਔਖਾ ਆ। ਜੋ ਕੁਛ ਵੀ ਉਸ ਦੇ ਵਿੱਚ ਚੱਲ ਰਿਹਾ, ਇਨਫੋਰਸਮੈਂਟ ਹਰ ਥਾਂ ਦੇ ਉੱਤੇ ਲੈ ਕੇ ਆਉਣੀ, ਉਹ ਕੁਛ ਕਰਨਾ ਨਾਮੁਮਕਿਨ ਜਿਹਾ ਜਿਹੜਾ ਕੰਮ ਆ। ਪਰ ਜੇ ਸਾਰਾ ਕੁਛ ਸਾਰੇ ਜਾਣੇ ਆਪਣੇ ਪੱਧਰ ਦੇ ਉੱਤੇ ਇੱਕ ਜਾਣਾ ਚੇਂਜ ਹੋਣਾ ਸ਼ੁਰੂ ਹੁੰਦਾ ਆ, ਤਾਂ ਇਹ ਸਿਚੁਏਸ਼ਨਸ ਜਿਹੜੀਆਂ ਆ, ਤਬਦੀਲੀਆਂ ਜਿਹੜੀਆਂ ਉਹ ਬਦਲੀਆਂ ਜਾ ਸਕਦੀਆਂ ਆ। ਹੋਰ ਨਹੀਂ ਤਾਂ ਹੋਰ ਰਮਨ ਜੀ, ਹਰਜੋਤ ਜੀ, ਬੰਦਾ ਆਪਣੀ ਭਲਾਈ ਦੇ ਲਈ, ਆਪਣੀ ਕੰਪਨੀ ਦੇ
ਆਪਣੇ ਫਾਇਦੇ ਦੇ ਲਈ ਕੋਈ ਜਿਹੜਾ ਇੱਕ ਪੱਕਾ ਕਦਮ, ਠੋਸ ਕਦਮ ਜਿਹੜਾ ਉਹ ਚੱਕ ਲਵੇ, ਇੱਕ ਸਮੱਸਿਆ ਨੂੰ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਹੱਲ ਕਰਨਾ ਸ਼ੁਰੂ ਕਰੀਏ, ਤਾਂ ਇਹ ਜਿਹੜੀਆਂ ਚੀਜ਼ਾਂ ਆ ਉਸ ਦੇ ਵਿੱਚ ਤਬਦੀਲੀਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਸਕਦੇ ਹਾਂ। ਇੱਕ ਇਹ ਆ ਵੀ ਕਾਹਲੇ ਨਹੀਂ ਪੈਣਾ ਚਾਹੀਦਾ, ਵੀ ਆਪਾਂ ਸੋਚੀਏ ਵੀ ਅੱਜ ਕੋਈ ਚੇਂਜ ਸੋਚਦੇ ਹਾਂ ਅਤੇ ਉਹ ਕੱਲ੍ਹ ਨੂੰ ਜਿਹੜੀ ਉਹ ਸਾਰੇ ਪਾਸੇ ਲਾਗੂ ਹੋ ਜਾਵੇ। ਨਹੀਂ, ਇੱਦਾਂ ਨਹੀਂ ਹੁੰਦੀ। ਇੱਕ ਮੋਮੈਂਟਮ ਹੁੰਦਾ, ਜਦੋਂ ਇੱਕ ਕ੍ਰਿਟੀਕਲ ਮਾਸ ਦੇ ਉੱਤੇ ਪਹੁੰਚ ਜਾਂਦੇ ਆ ਵੀ ਮੰਨ ਲਓ 75% ਲੋਕਾਂ ਨੇ ਆਖਣਾ ਸ਼ੁਰੂ ਕਰਤਾ ਨਹੀਂ ਜੀ ਹੁਣ ਇਹ ਚੀਜ਼ ਕਰਨੀ ਹੀ ਕਰਨੀ ਆ, ਫਿਰ ਬਾਕੀ 25 ਨੂੰ ਵੀ ਜਿਹੜਾ ਉਹ ਮੰਨਣਾ ਹੀ ਪੈਣਾ। ਸੋ ਉਹ 75% ਤੱਕ ਆਪਾਂ ਨੂੰ ਜਿਹੜਾ ਵਧਣ ਦੀ ਜ਼ਰੂਰਤ ਆ ਵੀ ਉਹ ਕਿਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਇਹ ਕ੍ਰਿਟੀਕਲ ਮਾਸ ਦੇ ਉੱਤੇ ਪਹੁੰਚਿਆ ਜਾਵੇ ਵੀ ਹਾਂ ਸਾਨੂੰ ਇਹ ਤਬਦੀਲੀ ਹੁਣ ਚਾਹੀਦੀ ਹੈਗੀ ਆ ਜੀ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਅਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਹਰਜੋਤ ਜੀ ਇੱਥੇ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ, ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਸ਼ਾਮ ਦੇ ਅਪਡੇਟ ਅਮਰੀਕਾ ਦੇ ਵਿੱਚ 5:40 'ਤੇ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC